ਰੱਬਾ ਸਾਨੂੰ ਰਿਜ਼ਕ ਨਾ ਦਈ, ਬਾਲਣ ਚੁਗਣਾ ਪਊਗਾ। ਦਿਨ ਵੀ ਉਦੋਂ ਹੀ ਬਦਲਦੇ ਨੇ ਜਦੋਂ ਬੰਦਾ ਹਿੰਮਤ ਕਰਦਾ ਹੈ। ਹਾਂ ਹਾਂਜੀ, ਹਿੰਮਤ ਕਰਕੇ ਦਿਨਾਂ ਨੂੰ ਬਦਲਾਉਣ ਦਾ ਉਪਰਾਲਾ ਕਰਦਾ ਹੈ। ਉਧਰ ਇੰਡੀਆ ਵਾਲ ਵੀ ਉਹ ਆਖਦੇ ਨੇ, ਸਾਡੇ ਉੱਥੇ ਗੰਗਾ ਨਗਰ ਦੇ ਵਿੱਚ ਵੀ ਨਾ ਜੀ ਚੱਕ ਹੁੰਦੇ ਨੇ। ਸਾਡੇ ਇੱਥੇ ਪਾਕਿਸਤਾਨ ਫੈਸਲਾਬਾਦ ਵਾਲ ਵੀ ਵੇਖੋ ਨਾ, ਚੱਕ ਨੰਬਰ ਹਾਂਜੀ 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 109 LG ਲੈ, ਇਸ ਤਰ੍ਹਾਂ ਉਹ ਆਂਦੇ ਨੇ। ਚੱਕਾਂ ਦਾ ਇਹ ਕੀ ਨਵੀਂ ਆਬਾਦੀ ਵਸਾਈ ਨਾ ਅੰਗਰੇਜ਼ਾਂ ਨੇ, ਉਹਨਾਂ ਨੂੰ ਬਕਾਇਦਾ ਉਹਦਾ ਨਾਂ ਚੱਕ ਰੱਖ ਦਿੱਤਾ। ਹਾਂ, ਔਰ ਪਿੰਡ ਦੇ ਨਾਂ ਦੇ ਨਾਲ ਚੱਕ, ਔਰ ਉਹਨੂੰ ਇੱਕ ਨੰਬਰ ਅਲਾਟ ਕਰ। ਆਟੇ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ। ਜਦੋਂ ਤਗੜੇ ਜਿਹੜੇ ਨੇ ਆਪਸ 'ਚ ਲੜਦੇ ਨੇ ਤੇ ਮਾੜੇ ਵਿਚਾਰੇ ਬੰਦੇ ਵੀ ਵਿੱਚ ਲਤਾੜੇ ਜਾਂਦੇ ਨੇ। ਹਾਂ, ਇਸ ਤਰ੍ਹਾਂ ਹੀ ਇਹ ਦੱਸਿਆ ਗਿਆ ਵੀ ਇਹ ਹੁਣ ਜਿਹੜਾ ਉਹ ਘੁਣ ਹੈ ਉਹ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ। ਉਹ ਹਾਂਜੀ ਨਿੱਕੇ ਨਿੱਕੇ ਉਹ ਕੀੜੇ ਜਿਹੇ ਹੁੰਦੇ ਨੇ ਜੀ ਜੀ। ਤੇ ਜਦੋਂ ਚੱਕੀ ਚੱਲਦੀ ਏ ਤਕਦੀਰ ਦੀ ਤੇ ਫਿਰ ਉਹ ਵੀ ਨਾਲ ਹੀ ਟੁਰ ਜਾਂਦੇ। ਚੋਰ ਦੀ ਮਾਂ ਅੰਦਰ ਵੜ ਕੇ ਰੋਂਦੀ ਏ। ਜਦੋਂ ਲੁੱਟ ਕੇ ਲਿਆਉਂਦਾ ਸੀ ਉਦੋਂ ਤੇ ਮਤਲਬ ਲੁੰਗੜੀਆਂ ਲਾਉਂਦੀ ਸੈਂ, ਉਦੋਂ ਤੇ ਬੜੀ ਖੀਖੀ ਕਰਦੀ ਸੈਂ, ਤੇ ਹੁਣ ਤੈਨੂੰ ਰੋਣ ਆਉਣ ਡਿਠਾ ਉਹ ਜੇਲੇ ਗਿਆ। ਤੇ ਇਸ ਵਾਸਤੇ ਉਹ ਵਿਚਾਰੀ ਨਾ ਜਦੋਂ ਰੋਂਦੀ ਵੀ ਹੈ ਨਾ ਆਪਣੇ ਪੁੱਤਰ ਦੇ ਵਿਰਾਗ ਚ, ਤੇ ਲੋਕਾਂ ਕੋਲੋਂ ਲੁੱਕ ਕੇ ਓਲੇ ਹੋ ਕੇ ਰੋਂਦੀ ਏ। ਸੋਨਾ ਲੱਭਿਆ ਵੀ ਮਾੜਾ, ਹਾਂਜੀ, ਤੇ ਗੁਆਚਾ ਵੀ ਮਾੜਾ। ਦੁਨੀਆ ਵੇਖ ਕੇ ਅੰਨ੍ਹਿਆ ਹੋਣਾ ਬੜਾ ਔਖਾ ਕੰਮ ਹੈ। ਵਾਹ ਵਾਹ, ਹਾਂਜੀ, ਵਾਹ ਵਾਹ। ਦੁਨੀਆ ਵੇਖ ਕੇ ਜਿਹੜਾ ਬੰਦਾ ਅੰਨਾ ਹੋਇਆ ਨਾ ਜੀ, ਉਹਦੇ ਵਾਸਤੇ ਬਹੁਤ ਜ਼ਿਆਦਾ। ਜਿਹੜਾ ਜਮਾਂਦਰੂ ਅੰਨਾ ਉਹਨੇ ਤੇ ਵੇਖੀ ਹੀ ਨਹੀਂ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨਪਿਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਬਨੀ ਨੋਏ ਇਨਸਾਨ ਦੇ ਜਿਹੜੇ ਸੂਝਵਾਨ ਨੇ, ਜਿਹੜੇ ਵਿਦਵਾਨ ਨੇ, ਜਿਹੜੇ ਅਕਲਮੰਦ ਤੇ ਦਾਨਸ਼ਮੰਦ ਲੋਕ ਸਨ, ਜਦੋਂ ਦੀ ਇਹ ਦੁਨੀਆ ਬਣੀ ਹੈ ਤੇ ਜਦੋਂ ਤੱਕ ਇਹ ਕਾਇਮ ਰਹਿ ਸੀ, ਉਹਨਾਂ ਨੇ ਦੋ ਤਰੇ ਟੀਚੇ ਬਣਾਏ ਨੇ, ਕੁਝ ਅਸੂਲ ਮਿੱਥੇ ਨੇ, ਵਜ਼ਾ ਕੀਤੇ ਨੇ, ਕਾਮਯਾਬ ਇਨਸਾਨਾਂ ਨੂੰ ਹਯਾਤੀ ਗੁਜ਼ਾਰਨ ਦਾ ਵੱਲ ਜਿਨ੍ਹਾਂ ਅਸੂਲਾਂ ਰਾਹੀਂ ਉਹਨਾਂ ਨੇ ਦੱਸਿਆ। ਸਾਹਿਬੋ, ਉਹਨਾਂ ਅਸੂਲਾਂ ਦੇ ਵਿੱਚ ਦੋ ਐਸੇ ਅਸੂਲ ਨੇ ਜਿਹੜੇ ਕਿ ਯੂਨੀਵਰਸਲ ਟਰੁੱਥ ਨੇ, ਆਫਾਕੀ ਸੱਚਾਈਆਂ ਨੇ। ਇਹਨਾਂ ਅਸੂਲਾਂ ਦੇ ਉੱਤੇ ਅਮਲ ਪੈਰਾ ਹੋਣ ਤੋਂ ਬਗੈਰ ਅਸੀਂ ਆਪਣੀ ਇਨਫਰਾਦੀ ਯਾਨੀ ਸ਼ਖਸੀ ਜ਼ਿੰਦਗੀ ਜਾਂ ਇਜਤਮਾਈ ਮੁਆਸ਼ਰਤੀ ਜ਼ਿੰਦਗੀ ਕਦੀ ਵੀ ਖੂਬਸੂਰਤ ਨਹੀਂ ਬਣਾ ਸਕਦੇ। ਇਹਨਾਂ ਦੋਵਾਂ ਅਸੂਲਾਂ ਦੇ ਉੱਤੇ ਸਾਨੂੰ ਚੱਲਣਾ ਹੀ ਪਏਗਾ, ਤੇ ਫੇਰ ਹੀ ਸਾਡੀ ਹਯਾਤੀ ਹੁਸੀਨ ਹੋ ਸਕਦੀ ਹੈ। ਸਭ ਤੋਂ ਪਹਿਲਾ ਅਸੂਲ ਜਿਹੜਾ ਨਾ ਜੀ, ਸਾਡੇ ਵਿਦਵਾਨਾਂ ਨੇ, ਸੂਝਵਾਨਾਂ ਨੇ, ਸਾਡੇ ਵਡਕਿਆਂ ਨੇ, ਸਾਡੇ ਪੁਰਖਿਆਂ ਨੇ, ਲਾਇਕ ਲੋਕਾਂ ਨੇ, ਆਲਮਾਂ ਨੇ, ਜਿਹੜੇ ਹਾਦੀਆਨ ਨੇ ਬਨੀ ਨੌ ਦੇ, ਹਦਾਇਤ ਦੇਣ ਲਈ ਇਸ ਹਯਾਤੀ ਦੇ ਵਿੱਚ, ਸਾਡੀ ਦੁਨੀਆ ਦੇ ਵਿੱਚ ਆਏ, ਉਹਨਾਂ ਨੇ ਜਿਹੜੇ ਦੋ ਮੈਂ ਅਰਜ਼ ਕਰ ਰਿਹਾ,
ਨੁਕਤੇ ਬਿਆਨ ਕੀਤੇ ਨੇ, ਦੋ ਅਸੂਲ ਵਜ਼ਾ ਕੀਤੇ ਨੇ। ਉਹਨਾਂ 'ਚ ਸਭ ਤੋਂ ਪਹਿਲਾ ਇਹ ਵੇ ਕਿ ਇਤਿਫਾਕ ਦੇ ਨਾਲ ਰਵੋ, ਔਰ ਦੂਸਰਾ ਖੁਸ਼ ਇਖਲਾਕੀ। ਆਪਣੀ ਜ਼ੁਬਾਨ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖੋ। ਪਿਆਰਿਓ ਵੇਖੋ ਨਾ, ਮੈਂ ਕੱਲਾ ਇੱਕ ਫਰਦ ਆ। ਮੇਰੀ ਇਨਫਰਾਦੀ ਤੇ ਮੇਰੀ ਸ਼ਖਸੀ ਜ਼ਿੰਦਗੀ ਜਿਹੜੀ ਹੈ, ਉਹਦੇ ਵਿੱਚ ਵੀ ਮੇਰੇ ਵਜੂਦ ਦੇ ਮੁਖਤਲਿਫ ਆਜ਼ਾਦ ਆ। ਅਗਰ ਆਪਸ ਦੇ ਵਿੱਚ ਇਤਫਾਕ ਨਾ ਹੋਵੇ ਤੇ ਮੇਰੀ ਜ਼ਿੰਦਗੀ ਖੂਬਸੂਰਤ ਨਹੀਂ ਰਹਿ ਸਕਦੀ। ਪਿਆਰਿਓ ਤੁਸੀਂ ਦੇਖੋ ਨਾ, ਮੈਂ ਆਪਣੇ ਘਰੋਂ ਚੱਲ ਕੇ ਮਸਜਿਦ ਤੱਕ ਜਾਣਾ ਹੈ, ਜਾਂ ਕੋਈ ਮੇਰਾ ਹਿੰਦੂ ਭਰਾ ਜਿਹੜਾ ਉਹ ਆਪਣੇ ਘਰੋਂ ਨਿਕਲ ਕੇ ਤੇ ਆਪਣੇ ਮੰਦਰ ਤੱਕ ਜਾਣਾ ਚਾਹੁੰਦਾ ਹੈ, ਕੋਈ ਮੇਰਾ ਸਿੱਖ ਵੀਰ ਜਿਹੜਾ ਉਹ ਆਪਣੇ ਗੁਰਦੁਆਰੇ ਜਾਣਾ ਚਾਹੁੰਦਾ ਹੈ, ਕੋਈ ਮਸੀਹੀ ਭਰਾ ਗਿਰਜਾ ਘਰ ਜਾਣਾ ਚਾਹੁੰਦਾ ਹੈ, ਤੇ ਟੁਰ ਕੇ ਹੀ ਜਾਣਾ। ਸੁਣਾ ਪਿਆਰਿਓ, ਤੇ ਜੇ ਸੱਜਾ ਪੈਰ ਖੱਬੇ ਪੈਰ ਦੇ ਨਾਲ ਇਤਫਾਕ ਨਹੀਂ ਕਰੇਗਾ ਤੇ ਉਹ ਕਦੀ ਵੀ ਆਪਣੀ ਮੰਜ਼ਲ ਤੇ ਨਹੀਂ ਅੱਪੜ ਸਕਦਾ, ਭਾਵੇਂ ਮੈਂ ਹੋਵਾਂ ਤੇ ਭਾਵੇਂ ਤੁਸੀਂ ਹੋਵੋ। ਮੈਂ ਸੱਜਾ ਪੈਰ ਅਗਾਂਹ ਨੂੰ ਵਧਾਵਾਂ, ਮੇਰਾ ਖੱਬਾ ਪੈਰ ਉਹਦਾ ਸਾਥ ਨਾ ਦੇਵੇ, ਉਹਦੇ ਨਾਲ ਇਤਫਾਕ ਨਾ ਕਰੇ, ਬਲਕਿ ਪਿਛਾਂ ਨੂੰ ਜਾਏ, ਅਗਾਂਹ ਜਾਣ ਦੀ ਬਜਾਏ, ਤੇ ਮੈਂ ਕਦੀ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ, ਆਪਣੀ ਮਸਜਿਦ ਵਿੱਚ ਨਹੀਂ ਪਹੁੰਚ ਸਕਦਾ। ਪਿਆਰਿਓ ਇਸੇ ਤਰ੍ਹਾਂ ਹੀ ਅਗਰ ਮੇਰੇ ਹੱਥ ਇੱਕ ਦੂਜੇ ਦਾ ਸਾਥ ਨਾ ਦੇਣ ਬੁਰਕੀ ਤਰੋੜਨ ਦੇ ਵਿੱਚ, ਫਿਰ ਹੱਥਾਂ ਦਾ ਸਾਥ ਮੇਰਾ ਮੂੰਹ ਨਾ ਦੇਵੇ, ਮੇਰੇ ਦੰਦ ਨਾ ਦੇਣ ਬੁਰਕੀ ਚਬਾਉਣ ਦੇ ਵਿੱਚ ਤੇ ਅੰਦਰ ਲੰਘਾਉਣ ਦੇ ਵਿੱਚ, ਗਲਾ ਸਾਥ ਨਾ ਦੇਵੇ, ਤੇ ਨਾ ਹੀ ਮੇਰਾ ਪੇਟ ਭਰ ਸਕਦਾ, ਤੇ ਨਾ ਹੀ ਮੁਖਤਲਿਫ ਗਜ਼ਾਵਾਂ ਖਾ ਕੇ ਮੈਂ ਆਪਣੇ ਜਿਸਮ ਨੂੰ ਤਾਕਤਵਰ ਬਣਾ ਸਕਣਾ। ਦੇਖੋ ਨਾ, ਜਿਸਮ ਦੇ तमाम ਆਜ਼ਾ ਇੱਕ ਦੂਜੇ ਦਾ ਸਾਥ ਦਿੰਦੇ ਨੇ ਤੇ ਸਾਡੀ ਜ਼ਿੰਦਗੀ ਖੁਸ਼ਗਵਾਰ ਹੁੰਦੀ ਹੈ। ਇਨਫਰਾਦੀ ਜ਼ਿੰਦਗੀ ਦੀ ਹਾਲੀ ਮੈਂ ਗੱਲ ਕਰ ਰਿਹਾ, ਇੱਕ ਇਕੱਲੇ ਬੰਦੇ ਦੀ ਜ਼ਿੰਦਗੀ। ਉਹਦੇ ਕੰਨ ਉਹਦਾ ਸਾਥ ਨਾ ਦੇਣ, ਉਹ ਗੱਲ ਹੀ ਨਹੀਂ ਸੁਣ ਸਕਦਾ। ਉਹਦੀ ਜ਼ੁਬਾਨ ਉਹਦਾ ਸਾਥ ਨਾ ਦੇਵੇ ਪਿਆਰਿਓ, ਉਹ ਆਪਣਾ ਮਾਫਿਜ਼ ਜ਼ਮੀਰ ਬਿਆਨ ਨਹੀਂ ਕਰ ਸਕਦਾ, ਉਹ ਕਿਸੇ ਨੂੰ ਆਪਣੀ ਵਾਰਦਾਤ ਤੇ ਕਲਬੀ ਸੁਣਾ ਹੀ ਨਹੀਂ ਸਕਦਾ। ਜ਼ੁਬਾਨ ਸਾਥ ਦੇਗੀ, ਇਤਫਾਕ ਕਰੇਗੀ ਮੇਰੇ ਦਿਮਾਗ ਦੇ ਨਾਲ, ਤੇ ਫੇਰ ਹੀ ਮੈਂ ਆਪਣੀ ਗੱਲ ਤੁਹਾਡੇ ਹਜ਼ੂਰ ਬਿਆਨ ਕਰ ਸਕਣਾ ਵਾ ਨਾ। ਯਾਨੀ ਦੇਖੋ ਕਿ ਸ਼ਖਸੀ ਜ਼ਿੰਦਗੀ ਦੇ ਵਿੱਚ ਵੀ तमाम ਆਜ਼ਾਦ ਦਾ ਬਾਹਮ ਮੁਤਫਿਕ ਹੋਣਾ ਕਿੱਡਾ ਜ਼ਰੂਰੀ ਹੈ। ਤੇ ਜਦੋਂ ਸਾਡੇ ਜਿਸਮ ਦਾ ਕੋਈ ਆਪਣਾ ਹੀ ਸਾਡਾ ਉਜ਼ਵ, ਕੋਈ ਐਸਾ ਸਾਡੇ ਜਿਸਮ ਦਾ ਆਜ਼ਾ ਸਾਡਾ ਸਾਥ ਨਹੀਂ ਦਿੰਦਾ, ਸਾਡੀ ਗੱਲ ਨਹੀਂ ਮੰਨਦਾ, ਤੇ ਪਿਆਰਿਓ ਅਸੀਂ ਬਿਮਾਰ ਹੋ ਜਾਂਦੇ ਹਾਂ। ਮਸਲਨ ਮੇਰਾ ਮਿਹਦਾ ਖਰਾਬ ਹੋ ਗਿਆ, ਅੱਲਾ ਨਾ ਕਰੇ ਕਿਸੇ ਦੋਸਤ ਦਾ ਜਿਗਰ ਖਰਾਬ ਹੋ ਗਿਆ, ਹੁਣ ਉਹ ਆਪਣਾ ਜਿਹੜਾ ਤਬਾਈ ਫੇਲ ਹੈ ਉਹਨੂੰ ਸਰੰਜਾਮ ਨਹੀਂ ਦੇ ਰਿਹਾ। ਅੱਲਾ ਪਾਕ ਨੇ ਜਿਸ ਵਾਸਤੇ ਜਿਗਰ ਇਨਸਾਨ ਦੇ ਅੰਦਰ ਲਾਇਆ ਸੀ ਉਹ ਨਹੀਂ ਉਹ ਕੰਮ ਕਰ ਰਿਹਾ, ਫਿਰ ਉਹ ਇਤਫਾਕ ਨਹੀਂ ਨਾ ਬਾਕੀ ਜਿਸਮ ਨਾਲ ਕਰ ਰਿਹਾ, ਫਿਰ ਅਸੀਂ ਆਨੇ ਆ ਯਾਰ ਇਹਨੂੰ ਫੈਟੀ ਲਿਵਰ ਹੋ ਗਿਆ, ਜਾਂ ਹੋਰ ਮੁਖਤਲਿਫ ਇਮਰਾਜ਼ ਜਿਹੜੀਆਂ ਨੇ ਅਸੀਂ ਆਖਦੇ ਆ ਹੈਪੇਟਾਈਟਸ ਹੋ ਗਿਆ ਜੀ, ਜਿਗਰ ਦੀ ਸੋਜ਼ਸ਼ ਹੋ ਗਈ ਹੈ ਜੀ, ਇਹਨੂੰ ਯਰਕਾਨ ਹੋ ਗਿਆ ਜੀ, ਜੈਂਡਸ ਹੋ ਗਿਆ, ਉਹ ਫਿਰ ਅਸੀਂ ਇਸ ਤਰ੍ਹਾਂ ਨਾਂ ਰੱਖਦੇ ਆ। ਅਦਮ ਇਤਫਾਕੀ ਜਦੋਂ ਅਜ਼ਾ ਸਾਡੇ ਜਿਸਮ ਨਾਲ ਸ਼ੁਰੂ ਕਰ ਦਿੰਦੇ ਨੇ। ਯਾਨੀ ਇੱਕ ਇਕੱਲੇ ਬੰਦੇ ਦੀ ਹਯਾਤੀ ਖੁਸ਼ਗਵਾਰ ਤੇ ਖੂਬਸੂਰਤ ਤਾਈਓ ਹੀ ਹੋ ਸਕਦੀ ਹੈ ਕਿ ਉਹਦੇ ਸਾਰੇ ਆਜ਼ਾਦ ਦਾ ਆਪਸ ਦੇ ਵਿੱਚ ਇਤਫਾਕ ਹੋਵੇ। ਇਸੇ ਤਰ੍ਹਾਂ ਹੀ ਪਿਆਰਿਓ ਸਾਡੀ ਮੁਆਸ਼ਰਤੀ ਜ਼ਿੰਦਗੀ ਹੈ, ਸਾਡੀ ਸਮਾਜੀ ਜ਼ਿੰਦਗੀ ਹੈ। ਅਸੀਂ ਮਹੱਲੇ ਦੇ ਵਿੱਚ ਜਿੱਥੇ ਰਹਿੰਦੇ ਆ, ਸਾਰੇ ਮੁਹੱਲੇਦਾਰ ਜੇ ਆਪਸ ਦੇ ਵਿੱਚ ਇਤਫਾਕ ਦੇ ਨਾਲ ਨਾ ਰਹਿਣ, ਇੱਕ ਦੂਜੇ ਨੂੰ ਨੀਚਾ ਵਿਖਾਉਣ ਦੇ ਸ਼ੌਕ ਦੇ ਵਿੱਚ ਹੀ ਸਾਰਾ ਦਿਨ ਭੱਜੇ ਨੱਸੇ ਫਿਰਨ। ਅਗਰ ਕੋਈ ਮਹੱਲੇ ਦੇ ਵਿੱਚ ਅਮੀਰ ਹੈ ਤੇ ਉਹ ਆਪਣੇ ਧਨ ਦੇ ਸਿਰ ਤੇ ਤਕੱਬਰ ਦੇ ਵਿੱਚ ਮੁਬਤਲਾ ਹੋ ਕੇ ਤੇ ਆਕੜਿਆ ਫਿਰਦਾ ਰਵੇ। ਇਸੇ ਤਰ੍ਹਾਂ ਹੀ ਪਿਆਰਿਓ ਅਗਰ ਕੋਈ ਮੁਹੱਲੇ ਦੇ ਵਿੱਚ ਗਰੀਬ ਹੈ ਤੇ ਬਜਾਏ ਇਹਦੇ ਕਿ ਸਾਰਾ ਮੁਹੱਲਾ ਉਸ ਗਰੀਬ ਦੀ ਗਰੀਬ ਪਰਵਰੀ ਕਰੇ, ਉਹਦੇ ਸਿਰ ਤੇ ਹੱਥ ਰੱਖੇ, ਉਸ ਮਸਕੀਨ ਦੇ ਉੱਤੇ ਛਾਂ ਕਰੇ, ਅਗਰ ਅਸੀਂ
ਉਹਨੂੰ ਘਟੀਆ ਸਮਝਣ ਲੱਗ ਪਵਾਂਗੇ, ਮਾੜਾ ਆਪਣੇ ਦਿਲ 'ਚ ਗਰਦਾਨਣ ਲੱਗ ਪਵਾਂਗੇ ਕਿ ਉਹ ਇਹ ਕੀ ਹੈ, ਗਰੀਬ ਆਦਮੀ, ਟਗੇ ਦਾ ਆਦਮੀ ਹੈ, ਮਸਕੀਨ। ਤੇ ਪਿਆਰਿਓ, ਫੇਰ ਵੀ ਮੁਹੱਲੇ ਦੀ ਫਜ਼ਾ ਤੇ ਮਕਦਰ ਹੋ ਜਾਏਗੀ ਨਾ ਜੀ। ਮੁਹੱਲੇ ਦੇ ਵਿੱਚ ਸਾਰੀ ਸਮਾਜੀ ਹਯਾਤੀ ਨੂੰ ਖੂਬਸੂਰਤ ਤੇ ਖੁਸ਼ਗਵਾਰ ਬਣਾਉਣ ਦੇ ਵਾਸਤੇ, ਇਸੇ ਤਰ੍ਹਾਂ ਆਪਣੇ ਸ਼ਹਿਰ ਦੀ ਜ਼ਿੰਦਗੀ, ਇਸੇ ਤਰ੍ਹਾਂ ਪਿਆਰਿਓ ਆਪਣੇ ਸੂਬੇ ਦੀ ਔਰ ਆਪਣੇ ਮੁਲਕ ਦੀ ਜ਼ਿੰਦਗੀ, ਆਪਣੇ ਖਿੱਤੇ ਦੀ ਜ਼ਿੰਦਗੀ, ਉਹਨੂੰ ਵੀ ਖੁਸ਼ਗਵਾਰ ਬਣਾਉਣ ਦੇ ਵਾਸਤੇ ਇਨਸਾਨਾਂ ਨੂੰ ਇਤਫਾਕ ਦੇ ਨਾਲ ਰਹਿਣਾ ਪਵੇਗਾ ਔਰ ਖੁਸ਼ ਇਖਲਾਕੀ ਨੂੰ ਆਪਣਾ ਸ਼ੁਆਰ ਬਣਾਉਣਾ ਪਵੇਗਾ। ਪਿਆਰਿਓ, ਕੋਈ ਵੀ ਬੰਦਾ ਜਿੰਨਾ ਮਰਜ਼ੀ ਅਮੀਰ ਹੋਵੇ, ਭਾਵੇਂ ਕਾਰੂਨ ਜਿੰਨਾ ਖਜ਼ਾਨਾ ਉਹਦੇ ਕੋਲ ਹੋਵੇ, ਉਹ ਆਪਣੀ ਦੌਲਤ ਦੇ ਬਲ ਦੇ ਉੱਤੇ ਤਮਾਮ ਲੋਕਾਂ ਨੂੰ, ਆਲੇ ਦੁਆਲੇ ਵਸਣ ਵਾਲਿਆਂ ਨੂੰ ਮਜਬੂਰ ਨਹੀਂ ਕਰ ਸਕਦਾ ਕਿ ਉਹਦੀ ਇੱਜ਼ਤ ਕੀਤੀ ਜਾਏ। ਇਸੇ ਤਰ੍ਹਾਂ ਹੀ ਕੋਈ ਬੰਦਾ ਜਿੰਨਾ ਮਰਜ਼ੀ ਬਾਖਤਿਆਰ ਹੋਵੇ, ਜਿੰਨਾ ਮਰਜ਼ੀ ਬਾਹਾਂ ਵਾਲਾ ਹੋਵੇ, ਯਾਨੀ ਉਹਦੇ ਕੋਲ ਅਦਦੀ ਤਾਕਤ ਬਹੁਤ ਜ਼ਿਆਦਾ ਹੋਵੇ, 10-15 ਭਰਾ ਹੋਣ, ਭਤਰੀਏ ਭਤੀਜੇ ਭਨੇਵੇਂ, ਕਾਫੀ ਸਾਰੇ ਉਹਨਾਂ ਦੇ ਘਰ ਦੇ ਜੀ ਹੋਣ, ਬੜਾ ਵੱਡਾ ਖਾਨਦਾਨ ਹੋਵੇ, ਇਸ ਬਲ ਦੇ ਉੱਤੇ ਵੀ ਉਹ ਆਪਣੀ ਇੱਜ਼ਤ ਨਹੀਂ ਕਰਵਾ ਸਕਦਾ ਸਾਰੇ ਮੁਹੱਲੇ ਦੇ ਵਿੱਚ ਜਾਂ ਪੂਰੇ ਸ਼ਹਿਰ ਦੇ ਵਿੱਚ। ਇਸੇ ਤਰ੍ਹਾਂ ਪਿਆਰਿਓ, ਕੋਈ ਬੜਾ ਬਾਖਤਿਆਰ ਹੈ, ਕੋਈ ਬੜਾ ਤਾਕਤਵਰ ਹੈ, ਕੋਈ ਬੜਾ ਧਨਵਾਨ ਹੈ, ਉਹ ਆਪਣੀਆਂ ਇਹਨਾਂ ਖਸੂਸੀਆਤ ਦੇ ਬਲ ਦੇ ਉੱਤੇ ਲੋਕਾਂ ਨੂੰ ਮਜਬੂਰ ਨਹੀਂ ਕਰ ਸਕਦਾ ਕਿ ਮੇਰੀ ਇੱਜ਼ਤ ਕਰੋ। ਇੱਜ਼ਤ ਪਿਆਰਿਓ ਉਹਦੀ ਤਾਂ ਹੀ ਹੋਏਗੀ, ਲੋਕਾਂ ਦੇ ਦਿਲਾਂ ਦੇ ਵਿੱਚ ਉਹਦਾ ਇਹਤਰਾਮ ਤਾਂ ਹੀ ਹੋਏਗਾ ਅਗਰ ਉਹ ਖੁਸ਼ ਇਖਲਾਕ ਹੈ, ਅਗਰ ਉਹ ਲੋਕਾਂ ਦੇ ਨਾਲ ਇਤਫਾਕ ਕਰਦਾ ਹੈ, ਮੁਤਫਿਕ ਹੋ ਕੇ ਲੋਕਾਂ ਦੇ ਵਿੱਚ ਰਹਿੰਦਾ ਹੈ। ਇਤਫਾਕ ਕਰਨ ਤੋਂ ਮੁਰਾਦ ਹੈ ਕਿ ਉਹਨਾਂ ਦੀ ਖੁਸ਼ੀ ਗਮੀ 'ਚ ਸ਼ਾਮਲ ਹੁੰਦਾ ਹੈ, ਉਹਨਾਂ ਦੇ ਦੁੱਖ ਦਰਦ ਦੇ ਵਿੱਚ ਉਹਨਾਂ ਨੂੰ ਅਪੜਦਾ ਹੈ। ਅਗਰ ਧਨਵਾਨ ਹੈ ਤੇ ਗਰੀਬ ਦੀ ਮਾਲੀ ਇਮਦਾਦ ਕਰਦਾ ਹੈ। ਤੁਸੀਂ ਦੇਖੋ ਨਾ, ਇੱਕ ਸ਼ਖਸ ਹੋ ਗੁਜ਼ਰਿਆ ਇਸਲਾਮ ਦੇ ਆਮਦ ਤੋਂ ਵੀ ਪਹਿਲੇ, ਹਾਤਮ ਤਾਈ ਉਹਦਾ ਨਾਂ ਸੀ। ਲਿਖਣ ਵਾਲੇ ਵੀ ਲਿਖਦੇ ਨੇ ਕਿ ਉਹ ਸ਼ਰਾਬ ਵੀ ਪੀਂਦਾ ਸੀ, ਉਹਦੇ 'ਚ ਹੋਰ ਵੀ ਕਈ ਕਬਾਹਤਾਂ ਬੁਰਾਈਆਂ ਹੈ ਸਨ ਜਿਹੜੀਆਂ ਇਸਲਾਮ ਵਿੱਚ ਤੇ ਦੀਗਰ ਜਿੰਨੇ ਵੀ ਧਰਮ ਨੇ, ਧਰਮ ਤੇ ਪਿਆਰਿਓ ਕੋਈ ਵੀ ਨਹੀਂ ਆਖਦਾ ਕਿ ਬੁਰਾ ਕੰਮ ਕਰੋ। ਉਹ ਹਿੰਦੂ ਮਤ ਹੋਵੇ, ਉਹ ਸਿੱਖ ਮਤ ਹੋਵੇ, ਉਹ ਮਸੀਹੀਅਤ ਹੋਵੇ, ਕ੍ਰਿਸਚੀਅਨਿਟੀ ਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਕਿ ਸ਼ਰਾਬ ਪੀਓ। ਲੇਕਿਨ ਸਿਰਫ ਇੱਕ ਅਮਲ ਉਹਦੇ 'ਚ ਏਡਾ ਚੰਗਾ ਸੀ, ਸਖਾਵਤ ਵਾਲਾ, ਹਾਤਮ ਤਾਈ ਦੇ ਵਿੱਚ, ਕਿ ਅੱਜ ਵੀ ਸਾਡੇ ਆਲੇ ਦੁਆਲੇ ਕੋਈ ਬੰਦਾ ਵਸਦਾ ਹੋਵੇ ਨਾ ਤੇ ਬੜਾ ਹੀ ਸਖੀ ਹੋਵੇ, ਬੜਾ ਦਿਆਲੂ ਹੋਵੇ, ਤੇ ਅਸੀਂ ਆਖਦੇ ਹਾਂ ਯਾਰ ਉਹ ਤੇ ਵੇਲੇ ਦਾ ਹਾਤਮ ਤਾਈ ਹੈ ਭਾਈ, ਉਹਦੇ ਬੂਹੇ ਤੇ ਜਿਹੜਾ ਜਾਂਦਾ ਕੋਈ ਖਾਲੀ ਨਹੀਂ ਪਰਤਦਾ। ਅਰਜ਼ ਪਿਆਰਿਓ, ਮੈਂ ਤੁਹਾਡੀ ਖਿਦਮਤ ਆਲੀਆ ਦੇ ਵਿੱਚ ਇਹ ਕਰ ਰਿਹਾ ਸਾਂ ਕਿ ਇਨਸਾਨ ਨੂੰ ਆਪਣੀ ਸ਼ਖਸੀ, ਇਨਫਰਾਦੀ ਜਾਂ ਇਜਤਮਾਈ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਦੇ ਵਾਸਤੇ ਜਿਹੜੇ ਦੋ ਅਸੂਲ ਅਪਣਾਉਣੇ ਚਾਹੀਦੇ ਨੇ, ਉਹ ਇਤਫਾਕ ਦੇ ਨਾਲ ਰਵੇ, ਆਵਾਮ ਦੇ ਨਾਲ, ਜਿੱਥੇ ਵੀ ਵਸਦਾ ਰਹਿੰਦਾ ਹੈ ਉੱਥੇ ਆਪਣੇ ਆਲੇ ਦੁਆਲੇ ਵਸਣ ਵਾਲਿਆਂ ਦੇ ਨਾਲ ਬੜਾ ਰਲ ਮਿਲ ਕੇ ਰਵੇ, ਇਤਫਾਕ ਨਾਲ ਰਵੇ ਔਰ ਖੁਸ਼ ਖੁਲਕੀ ਨੂੰ, ਖੁਸ਼ ਇਖਲਾਕੀ ਨੂੰ ਸ਼ੁਆਰ ਬਣਾਏ, ਆਪਣਾ ਸਭ ਤੋਂ ਵੱਡਾ ਵਸਫ ਬਣਾਏ, ਤੇ ਫੇਰ ਹੀ ਉਹ ਬਾਇਜ਼ਤ ਤਰੀਕੇ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਹੈ। ਅਸੀਂ ਜਿਹੜੇ ਮੁਸਲਮਾਨ ਆ, ਸਾਨੂੰ ਸਾਡਾ ਪਾਕ ਦੀਨ ਦੋ ਹੋਰ ਰਸੂਲ ਦੱਸਦਾ। ਸਾਡੇ ਕੁਰਾਨੇ ਪਾਕ ਦੇ ਵਿੱਚ ਫਰਮਾਇਆ ਅੱਲਾਹ ਪਾਕ ਸੱਚੇ ਸਾਹਿਬ ਨੇ, ਇਨੱਲਜ਼ੀਨਾ ਆਮਨੂ व आमिलु सालिहात, ਅਜਿਹੇ ਲੋਕ ਜਿਹੜੇ ਈਮਾਨ ਲੈ ਆਏ, ਯਾਨੀ ਜਿਹੜੇ ਖੁਦਾਏ ਵਾਹਦ ਦੇ ਉੱਤੇ ਈਮਾਨ ਰੱਖਦੇ ਨੇ ਔਰ ਨੇਕ ਅਮਲ ਕਰਦੇ ਨੇ, ਜਿੰਨੇ ਵੀ ਕੰਮ ਕਾਜ ਕਰਦੇ ਨੇ ਉਹ ਭਲਾਈ ਦੇ ਕਰਦੇ ਨੇ, ਉਹ ਸਾਡੇ ਦੀਨ ਨੇ ਸਾਨੂੰ ਦੱਸੇ ਨੇ। ਅੱਲਾਹ ਪਾਕ ਫਰਮਾਉਂਦੇ ਨੇ ਉਹ ਬਾਇਜ਼ਤ ਹੋ ਜਾਂਦੇ ਨੇ, ਉਹਨਾਂ ਦੀ ਹਯਾਤੀ ਖੁਸ਼ਗਵਾਰ ਹੋ ਜਾਂਦੀ ਹੈ। ਅੱਲਾਹ ਪਾਕ ਫਰਮਾਉਂਦੇ ਨੇ ਮੈਂ ਆਪਣੇ ਫਰਿਸ਼ਤਿਆਂ ਦੇ ਦਿਲਾਂ ਦੇ ਵਿੱਚ ਵੀ ਔਰ ਆਪਣੇ ਬੰਦਿਆਂ ਦੇ ਦਿਲਾਂ ਦੇ ਵਿੱਚ ਵੀ ਉਹਨਾਂ ਦੀ ਇੱਜ਼ਤ ਪਾ ਦੇਣਾ।
ਅੱਲਾਹ ਪਾਕ ਫਰਮਾਉਂਦੇ ਨੇ ਮੇਰੇ ਬੰਦੇ ਖਾਮਖਾ ਉਹਨਾਂ ਦੀ ਇੱਜ਼ਤ ਕਰਨ ਲੱਗ ਪੈਂਦੇ ਨੇ, ਈਮਾਨ ਵਾਲਿਆਂ ਦੀ ਔਰ ਨੇਕ ਕੰਮ ਕਰਨ ਵਾਲਿਆਂ ਦੀ। ਪਿਆਰਿਓ, ਨੇਕ ਕੰਮਾਂ ਦੇ ਵਿੱਚ ਹੀ ਇਤਫਾਕ ਤੇ ਹੁਸਨ ਇਖਲਾਕ ਵੀ ਤੇ ਸ਼ਾਮਲ ਹੈ ਨਾ ਜੀ। ਇਸਲਾਮ ਦੇ ਵਿੱਚ ਰਲਾਈਏ ਤੇ ਅਸੀਂ ਆਖਦੇ ਹਾਂ ਕਿ ਅੱਲਾਹ ਪਾਕ ਤੇ ਈਮਾਨ ਲਿਆਓ ਔਰ ਨੇਕ ਅਮਾਲ ਕਰੋ, ਤੇ ਦੀਗਰ तमाम ਮਜ਼ਾਹਬ ਦੇ ਜਿਹੜੇ ਮੰਨਣ ਵਾਲੇ ਨੇ ਉਹ ਵੀ ਇਹ ਆਖਦੇ ਨੇ ਭਈ ਆਪਣੀ ਹਯਾਤੀ ਇਤਫਾਕ ਨਾਲ ਗੁਜ਼ਾਰੋ, ਆਪਣੇ ਆਲੇ ਦੁਆਲੇ ਵਸਣ ਵਾਲਿਆਂ ਨਾਲ ਪਿਆਰ ਕਰੋ ਔਰ ਜ਼ੁਬਾਨ ਖੂਬਸੂਰਤ ਰੱਖੋ, ਇਖਲਾਕ ਬੜਾ ਹੀ ਪਿਆਰਾ ਰੱਖੋ। ਅਲ ਗਰਜ਼ ਪਿਆਰਿਓ, ਮੈਂ ਆਖਣਾ ਇਹ ਚਾਹਨਾ, ਜਿਹੜਾ ਕਿ ਮੈਂ ਪਹਿਲੇ ਵੀ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤਾ ਹੈ ਕਿ ਕੋਈ ਡਾਢਾ ਹੋਵੇ, ਕਿਸੇ ਨੂੰ ਅਦਦੀ ਅਕਸਰੀਅਤ ਹਾਸਲ ਹੋਵੇ, ਕਿਸੇ ਕੋਲ ਮਾਲੋ ਜ਼ਰ ਬਹੁਤ ਜ਼ਿਆਦਾ ਹੋਵੇ, ਕਿਸੇ ਕੋਲ ਇਖਤਿਆਰਾਤ ਬੜੇ ਹੋਣ, ਕਿਸੇ ਕੋਲ ਅਸਲਾ ਬਹੁਤ ਜ਼ਿਆਦਾ ਹੋਵੇ, ਹੋ ਸਕਦਾ ਹੈ ਡਰਦਿਆਂ ਕੋਈ ਉਹਦੀ ਇੱਜ਼ਤ ਕਰੇ, ਉਹਦੇ ਸਾਹਮਣੇ ਆ ਕੇ ਉਹਨੂੰ ਮੰਦਾ ਚੰਗਾ ਨਾ ਆਖੇ, ਉਹਦੇ ਭੈੜੇ ਕੰਮ ਤੋਂ ਉਹਨੂੰ ਨਾ ਕੋਈ ਟੋਕੇ, ਉਹਨੂੰ ਡਾਢਾ ਸਮਝ ਕੇ ਮਾੜਾ ਬੰਦਾ ਨਾ ਉਹਦੇ ਅੱਗੇ ਬੋਲੇ, ਲੇਕਿਨ ਪਿਆਰਿਓ ਦਿਲੋਂ ਉਹਦੀ ਇੱਜ਼ਤ ਨਹੀਂ ਕਦੀ ਵੀ ਕਰੇਗਾ। ਦਿਲਾਂ ਦੇ ਵਿੱਚ ਆਪਣੀ ਇੱਜ਼ਤ ਕਰਵਾਉਣ ਦੇ ਵਾਸਤੇ ਸਾਨੂੰ ਇਹੋ ਹੀ 4 ਚੀਜ਼ਾਂ ਚਾਹੀਦੀਆਂ ਨੇ ਮੁਸਲਮਾਨਾਂ ਨੂੰ। ਇੱਕ ਤੇ ਅੱਲਾਹ ਪਾਕ ਤੇ ਈਮਾਨ ਲਿਆਉਣ, ਦੂਜਾ ਆਪਣੇ ਅਮਲ ਨੇਕ ਕਰਨ, ਔਰ ਜਿਹੜੇ ਸਾਡੇ ਭੈਣਾਂ ਭਰਾ ਦਾਇਰਾ ਇਸਲਾਮ ਦੇ ਵਿੱਚ ਦਾਖਲ ਨਹੀਂ, ਉਹਨਾਂ ਦੇ ਵੀ ਮਜ਼ਾਹਬ, ਉਹਨਾਂ ਦੇ ਵੀ ਜਿੰਨੇ ਦੀਨ ਨੇ, ਉਹਨਾਂ ਨੂੰ ਇਹ ਆਖਦੇ ਨੇ ਕਿ ਆਪਣੇ ਆਲੇ ਦੁਆਲੇ ਬੜੇ ਹੀ ਖੁਸ਼ ਇਖਲਾਕ ਬਣ ਕੇ ਲੋਕਾਂ ਦੇ ਨਾਲ ਵਰਤਾਰੇ ਕਰੋ, ਆਲੇ ਦੁਆਲੇ ਵਸਣ ਵਾਲਿਆਂ ਦੇ ਨਾਲ ਮਿੱਠੇ ਬਣ ਕੇ ਰਵੋ। ਜਿਵੇਂ ਬਾਬਾ ਜੀ ਨਾਨਕ ਆਖਿਆ ਸੀ ਕਿ ਮਿੱਠਤ ਨੀਵੀਂ ਨਾਨਕਾ ਕੁੱਲ ਚੰਗਿਆਈਆਂ ਤੱਤ, ਕਿਤੇ ਲਿਖਿਆ ਵੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇਨਸਾਨਾਂ ਦੇ ਵਿੱਚ ਜਿਸ ਕਦਰ ਸਿਫਤਾਂ ਪੈਦਾ ਕੀਤੀਆਂ ਗਈਆਂ ਨੇ ਪਿਆਰਿਓ, ਉਹਨਾਂ ਦਾ ਨਿਚੋੜ ਇਹੋ ਹੀ ਹੈ, ਆਲਾ ਇਖਲਾਕ ਔਰ ਆਜਜ਼ੀ। ਆਜਜ਼ੀ ਆਲਾ ਇਖਲਾਕ ਤੋਂ ਵੱਖਰੀ ਨਹੀਂ, ਆਲਾ ਇਖਲਾਕ ਬੰਦੇ ਦੇ ਵਿੱਚ ਆਉਂਦਾ ਹੀ ਤਾਂ ਹੈ ਜਦੋਂ ਬੰਦਾ ਆਜਜ਼ ਹੋ ਜਾਏ, ਨਿਆਉ ਜਾਏ, ਨਮਰਤਾ ਉਹਦੇ ਵਿੱਚ ਵੜ ਜਾਏ। ਤੇ ਪਿਆਰਿਓ, ਇਸੇ ਗੱਲ ਦੇ ਉੱਤੇ ਮੈਂ ਆਪਣੀ ਅੱਜ ਦੀ ਗੱਲਬਾਤ ਮੁਕਾਉਣਾ ਕਿ ਅਗਰ ਅਸੀਂ ਆਪਣੇ ਮੁਹੱਲੇ ਦੀ, ਆਪਣੇ ਘਰ ਦੀ, ਆਪਣੇ ਸਾਰੇ ਮੁਲਕ ਦੀ ਔਰ ਫਿਰ ਪੂਰੀ ਦੁਨੀਆ ਦੀ ਹਯਾਤੀ ਨੂੰ ਖੁਸ਼ਗਵਾਰ ਬਣਾਉਣਾ ਚਾਹੁੰਦੇ ਹਾਂ, ਤੇ तमाम ਜਿੰਨੇ ਅੱਲਾਹ ਪਾਕ ਦੇ ਖਲਕੇ ਹੋਏ ਤੇ ਸਿਰਜੇ ਹੋਏ ਬੰਦੇ ਨੇ, ਉਹਨਾਂ ਨੂੰ ਇਹ 4 ਅਸੂਲਾਂ ਦੇ ਉੱਤੇ ਹੀ ਚੱਲਣਾ ਪਏਗਾ। ਜਿਹੜੇ ਮੁਸਲਮਾਨ ਨੇ ਅੱਲਾਹ ਪਾਕ ਤੇ ਈਮਾਨ ਲਿਆਉਣ, ਖੁਦਾਏ ਵਾਹਦ ਦੇ ਸ਼ਿਰਕ ਨਾ ਕਰਨ, ਨੇਕ ਅਮਲ ਕਰਨ, ਔਰ ਜਿੰਨੇ ਦੂਸਰੇ ਸਾਡੇ ਪੂਰੀ ਦੁਨੀਆ 'ਚ ਵਸਣ ਵਾਲੇ ਇਨਸਾਨ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਬਿਲਾ ਵਜ੍ਹਾ ਦੀਆਂ ਜੰਗਾਂ, ਲੜਾਈਆਂ, ਤਸ਼ੱਦਦ ਪਸੰਦੀਆਂ, ਇਹਨਾਂ ਨੂੰ ਖਤਮ ਕਰਕੇ ਖੁਸ਼ ਇਖਲਾਕੀ ਔਰ ਇਤਫਾਕ ਨੂੰ ਸ਼ੁਆਰ ਬਣਾਉਣ। ਪਿਆਰਿਓ, ਤੁਹਾਡੇ ਬਹੁਤ ਸਾਰੇ ਅਖਾਣ ਔਰ ਸਵਾਲਾਤ ਕਈਆਂ ਦਿਨਾਂ ਦੇ ਸਾਡੇ ਕੋਲ ਆਏ ਪਏ ਨੇ। ਆਓ ਲੈ ਕੇ ਚੱਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ
ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। अस्सलामुअलैकुम जनाब बाइवा साहब जी बिस्मिल्लाह जी वालेकुम सलाम डॉक्टर साहब खैरियां हो जी खैरियां हो जनाब। बड़ी नवाज़ जनाब, बड़ी तुहाडी मेहरबानी मेरी सरकार। अज साडा जिहड़ा सब तो पहला अखान है जी 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 वो साडे एक बड़े पक्के बड़े प्यारे वेखण वाले ने शाहिद इजाज साहब फैसलाबाद वसदे ने जी। उन्हां जनाब अखान भिजवाया अच्छा भई रब्बा सानू रिज़क ना दई बालन चुगना पऊगा। हाँ जी ये ना जी इस खान च दसिया गया है भई जेड़े लोग नकारे ते निगरे जी हैं जी ते सुस्त ते जेड़े मतलब ये कि सिर दे उत्ते मक्खी भी बह जाए मूंह ते ओ किसी नूं आखना कि मेरी मक्खी अडा। हाँ वो जेड़े लोग हुंदे ने ना वो हमेशा भुखे ही रहिंदे ने। हाँ ओदी वजह भई देखो ना रिज़क वास्ते मेहनत करनी पैंदी है, कुछ कोशिश करनी पैंदी है, जतन भज नठ गर्मी सर्दी सारा कुछ झाकना पैंदा है, बर्दाश्त करना पैंदा है जी जी। ते जेड़े ओह जिहे निगरे नकारे ते नकरमे लोग ने ते नकम्मे लोग ने जी ਉਹ ਆਂਦੇ ਨੇ ਯਾ ਅੱਲਾ ਸਾਨੂੰ ਟੁੱਕਰ ਹੀ ਨਾ ਦੇਈ। ਇਸ ਵਾਸਤੇ ਵੀ ਜੇ ਟੁੱਕਰ ਦੇਂਗਾ ਤੇ ਜ਼ਾਰੇ ਦਾਣੇ ਹੋਣਗੇ ਘਰ ਤੇ ਆਟਾ ਪੀ ਕੇ ਤੇ ਉਹਦਾ ਮਤਲਬ ਰੋਟੀ ਪਕਾਉਣ ਲਈ ਅੱਗ ਬਾਲਣੀ ਪੈਗੀ ਤੇ ਅੱਗ ਬਾਲਣ ਲਈ ਮਤਲਬ ਇਹ ਕਿ ਉਹ ਲੱਕੜੀਆਂ ਚੁਣਨੀਆਂ ਪੈਣਗੀਆਂ। ਇਸ ਖਾਨ ਦੀ ਇੱਕ ਇਹ ਵੀ ਸ਼ਕਲ ਹੈ ਕਿ ਰੱਬਾ ਰਿਜ਼ਕ ਨਾ ਦੇਈ ਮਾਂ ਗੋਹਿਆਂ ਨੂੰ ਘੱਲਦੀ ਏ। अच्छा ਕਿ ਮਤਲਬ ਇਹ ਵੀ ਕਿ ਧੀਆਂ ਪਈਆਂ ਦੁਆ ਮੰਗਦੀਆਂ ਨੇ ਵੀ ਯਾ ਮਾਲਕਾ ਰਿਜ਼ਕ ਨਾ ਦੇਈ। ਮਾਂ ਨੇ ਆਖਣਾ ਜਾਓ ਗੋਹੇ ਚੁਣ ਕੇ ਲਿਆਓ ਬਾਹਰੋਂ। ਜਿਹੜੇ ਏਰ ਨੇ ਗੋਹੇ ਨਹੀਂ ਹੁੰਦੇ ਆ ਡੰਗਰਾਂ ਸ਼ੰਗਰਾਂ जी ਕੀਤੇ। जी जी ਅੱਛਾ ਤੇ ਉਹ ਮਤਲਬ ਇਹ ਹੈ ਕਿ ਉਹ ਚੁੱਕ ਕੇ ਲਿਆਓ ਤੇ ਸਾਨੂੰ ਮਤਲਬ ਇਹ ਖੇਚਲ ਕਰਨੀ ਪੈਗੀ, ਹਿੱਲਣਾ ਪਏਗਾ। ਤੇ ਉਹ ਜਿਹਾ ਲੋਕ ਦੁਆ ਏਡੇ ਕੋ ਨਿਗਰੇ ਹੁੰਦੇ ਨੇ ਕੋ ਆਂਦੇ ਨੇ ਯਾ ਅੱਲਾ ਸਾਨੂੰ ਭੁੱਖਿਆ ਰਹਿਣਾ ਹੀ ਚੰਗਾ ਹੈ, ਪਰ ਅਸਾਂ ਹਿੱਲਣਾ ਨਹੀਂ, ਅਸਾਂ ਕੋਈ ਕੰਮ ਨਹੀਂ ਕਰਨਾ। ਉਹ ਇੱਕ ਮਿਸਾਲ ਬਣੀ ਹੈ ਵੀ ਇੱਕ ਬੰਦਾ ਸੀ ਤੇ ਬੜਾ ਹੀ ਭੁੱਖਾ ਸੀ ਤੇ ਬੜੀ ਪਰੇਸ਼ਾਨੀ ਉਹਨਾਂ ਦੇ ਘਰ ਹੈ, ਬੜਾ ਚੰਗਾ ਸੀ, हाँ ਬੜਾ ਇਬਾਦਤਕਾਰ ਵੀ ਪਰਹੇਜ਼ਗਾਰ ਵੀ। ਤੇ ਉਹਨਾਂ ਬਾਹਰ ਉਹਨੇ ਨਾ ਖੁਦਾ ਤਾਲਾ ਅੱਗੇ ਦੁਆ ਮੰਗੀ ਵੀ ਯਾ ਮਾਲਕਾ ਸੋਹਣਿਆ ਮਤਲਬ ਇਹ ਕਿ ਸਾਨੂੰ ਇੱਕ ਦਿਨ ਹੀ ਰੱਜ ਕੇ ਰਿਜ਼ਕ ਦੇ ਛੱਡ ਕੇ ਅਸੀਂ ਇੱਕ ਦਫਾ ਰੱਜ ਕੇ ਰੋਟੀ ਖਾ ਕੇ ਤੇ ਵੇਖ ਲਈਏ। जी ਕਿਸੇ ਬੰਦੇ ਦੱਸਿਆ ਵੀ ਤੁਸੀਂ ਜਾਓ ਤੇ ਸਾਰੇ ਜੀ ਉੱਥੇ ਜਾ ਕੇ ਨਾ जी ਇੱਕ ਦਰਖਤ ਦੇ ਥੱਲੇ ਬਹਿ ਜਾਓ। जी ਹੁਣ ਉਹ ਦਰਖਤ ਦੇ ਥੱਲੇ ਬਹਿ ਗਏ ਤੇ ਉਹ ਜਿੰਨਾ ਚਿਰ ਤੁਹਾਨੂੰ ਉੱਥੋਂ ਆਵਾਜ਼ ਨਹੀਂ ਨਾ ਆਉਂਦੀ ਦਰਖਤ ਜਾਨਵਰ ਦੀ ਤੁਹਾਂ ਉੱਥੋਂ ਆਉਣਾ ਨਹੀਂ। ਹੁਣ ਜ਼ਾਹਰ ਹੈ ਉੱਥੇ ਜਾ ਕੇ ਬਹਿ ਗਏ ਸਬਰ ਸ਼ੁਕਰ ਦੇ ਨਾਲ। ਉਹ ਨਾ ਥੋੜਾ ਜਿਹਾ ਦੇਰ ਹੋਈ, ਰੋਟੀ ਦਾ ਟਾਈਮ ਹੋਇਆ ਤੇ ਉਹ ਬੀਬੀ ਜਿਹੜੀ ਹੈ ਨਾ ਉਹ ਬੰਦੇ ਦੀ ਬੀਵੀ ਉਹ ਆਪਣੀ ਧੀ ਨੂੰ ਆਂਦੀ ਹੈ ਜਾ ਨਹੀਂ ਧੀਏ ਪਾਣੀ ਲੈ ਆ। ਉਹ ਆਂਦੀ ਹੈ ਅੱਛਾ ਬੇਬੇ ਜੀ। ਫਿਰ ਆਪਣੇ ਮੁੰਡੇ ਨੂੰ ਆਂਦੀ ਜਾ ਵੇ ਮੁੰਡਿਆਂ ਕੋਲ ਲੱਕੜੀਆਂ ਕੋ ਬਾਹਰੋਂ ਗੋਹੇ ਏਰ ਨੇ ਚੁੱਕ ਲਿਆ ਲੱਭ ਲਿਆ ਤੇ ਅੱਗ ਬਾਲਣੀ। ਉਹਨੇ ਆਖਿਆ ਅੱਛਾ ਮਾਂ ਜੀ ਮੈਂ ਗਿਆ ਜੇ। ਉਹ ਇਸ ਤਰ੍ਹਾਂ ਸਾਰੇ ਜੀ ਜਿਹੜੇ ਨੇ ਨਾ ਉਹਨਾਂ ਆਪਣੇ ਮਾਂ ਦੀ ਪਿਓ ਦੀ ਤਾਬਿਆਦਾਰੀ ਕੀਤੀ ਤੇ ਉੱਤੋਂ ਇੱਕ ਪੱਖੂ ਨੇ ਆਵਾਜ਼ ਦਿੱਤੀ ਵੀ ਇੱਥੇ 7 ਬਾਦਸ਼ਾਹੀਆਂ ਦਾ ਖਜ਼ਾਨਾ ਹੈ, जी ਥੱਲੇ ਇੰਨਾ ਹੀ ਨਾ ਪੁੱਟੋ ਤੇ ਤੁਹਾਨੂੰ ਥੱਲਿਓਂ ਖਜ਼ਾਨਾ ਲੱਭੇਗਾ। जी ਉਹਨਾਂ ਜੀ ਕਈ ਲੈ ਕੇ ਪੁੱਟਣਾ ਸ਼ੁਰੂ ਕਰਤਾ। ਉਹ ਥੱਲੇ ਉਹਨਾਂ ਨੂੰ ਅੱਲਾ ਨੇ ਖਜ਼ਾਨਾ ਦੇ ਦਿੱਤਾ। ਉਹਨਾਂ ਦੇ ਦਿਨ ਬਦਲ ਗਏ, ਘਰ ਵੀ ਦਿਨਾਂ ਦੇ ਵਿੱਚ ਸੋਹਣੇ ਬਣ ਗਏ, ਖਾਣ ਪੀਣ ਚੰਗਾ, ਕੋਠੀਆਂ ਕਾਰਾਂ ਬੰਗਲੇ ਬਣ ਗਏ। जी ਉਹਨਾਂ ਦੇ ਜਿਹੜੇ ਗੁਆਂਢੀ ਸਨ ਨਾ ਉਹਨਾਂ ਸੋਚਿਆ ਬਈ ਉਹ ਇੱਕ ਦਿਨ ਆ ਗਿਆ ਨਹੀਂ ਯਾਰ ਇੱਕ ਤੁਹਾਨੂੰ ਕਿੱਥੋਂ ਕੁਝ ਲੱਭਾ, ਤੁਸੀਂ ਤੇ ਸਾਡੇ ਵਾਂਗਰ ਭੁੱਖ ਦੇ ਫੁੱਫੜ ਸੋ। हाँ ਉਹਨੇ ਆਖਿਆ ਉਹ ਦਰਖਤ ਦੇ ਥੱਲਿਓਂ ਜਿਹਦੇ ਥੱਲੇ ਹੀ ਜਾ ਕੇ ਸਿੱਧਕ ਨਾਲ ਬਹਿ ਗਿਆ ਸਾਂ। हाय हाय ਹੁਣ ਉਹ ਵੀ ਨਾ ਨਾਲ ਸਾਰੇ ਜੀਆਂ ਨੂੰ ਲੈ ਕੇ ਨਾ ਤੇ ਉੱਥੇ ਚਲਾ ਗਿਆ ਬੰਦਾ, ਬੁੱਢੀ ਵੀ ਨਾਲ ਉਹਦੇ ਬੱਚੇ ਵੀ। ਤੇ ਉਹ ਜਦੋਂ ਗਿਆ ਨਾ ਤੇ ਜਦੋਂ ਘੜੀ ਟਾਈਮ ਲੰਘਿਆ ਤੇ ਰੋਟੀ ਦਾ ਟਾਈਮ ਹੋਇਆ ਤੇ ਉਹ ਮਾਂ ਆਂਦੀ ਏ ਆਪਣੀ ਧੀ ਨੂੰ ਜਾ ਨਹੀਂ ਧੀਏ ਪਾਣੀ ਲੈ ਆਇਆ ਘੜਾ ਉੱਥੋਂ ਕਿਤੇ ਖੂਹ ਤੋਂ। ਤੇ ਉਹ ਆਂਦੀ ਏ ਡੁੱਬ ਮਰਨਾ ਹੀ ਹਾਂਜੀ। ਉਹ ਬਾਅਦ ਚ ਦੂਜੀ ਕੁੜੀ ਨੂੰ ਆਂਦੀ ਏ ਤੂੰ ਕਿਤੇ ਕੋਈ ਗੋਹੇ ਚੁਗ ਲਿਆ ਜਾਂ ਕੋਈ ਲੱਕੜੀਆਂ ਚੁਗ ਲਿਆ ਤੇ ਉਹਨੂੰ ਆਂਦੀ ਏ ਸੜ ਮਰਨਾ ਹੀ। ਉਹ ਜਾਨਵਰ ਉੱਤੋਂ ਬੋਲ ਕੇ ਆਖਣ ਲੱਗਾ ਵੀ ਉਹ ਹੀ ਸਨ ਜਿਹੜੇ ਖਜ਼ਾਨਾ ਲੈ ਗਏ ਨੇ, ਤੁਸੀਂ ਇਸ ਕਾਬਲ ਨਹੀਂ। ਇਸ ਵਾਸਤੇ ਚੁੱਪ ਕਰਕੇ ਆਪਣੇ ਘਰ ਨੂੰ ਤੁਰ ਜਾਓ, ਆਪਣਾ ਵੇਲਾ ਨਾ ਵਜਾਓ। ਤੋ ਇਸ ਅਖਾਣ ਵਿੱਚ ਵੀ ਇਹੋ ਹੀ ਦੱਸਿਆ ਗਿਆ ਕਿ ਜਿਹੜੇ ਨਕਰਮੇ ਤੇ ਕਰਮਾਂ ਦੇ ਮਾਰੇ ਹੋਏ ਲੋਕ ਨੇ ਨਾ ਦਿਨ ਵੀ ਉਦੋਂ ਹੀ ਬਦਲਦੇ ਨੇ ਜਦੋਂ ਬੰਦਾ ਹਿੰਮਤ ਕਰਦਾ ਹੈ। ਹਾਂਜੀ
ਹਿੰਮਤ ਕਰਕੇ ਜਿਨ੍ਹਾਂ ਨੂੰ ਬਦਲਾਉਣ ਦਾ ਉਪਰਾਲਾ ਕਰਦਾ ਹੈ। ਹਾਂ ਤੇ ਜੇ ਹੱਥਾਂ ਤੇ ਹੱਥ ਧਰ ਕੇ ਬਹਿ ਰਹੇਗਾ ਵੀ ਮੈਨੂੰ ਕੋਈ ਕਰਨਾ ਨਾ ਪਏ, ਤੇ ਫਿਰ ਮਤਲਬ ਇਹ ਹੈ ਕਿ ਉਹਨਾਂ ਕੀ ਖਪਾਣਾ, ਕੀ ਕਮਾਣਾ ਤੇ ਕੀ ਖਾਣਾ। ਲਓ ਜੀ ਭਾਈਜਾਨ, ਸ਼ਾਹਿਦ ਇਜਾਜ਼ ਸਾਹਿਬ ਨੇ ਜਿਹੜਾ ਸਾਨੂੰ ਅਖਾਣ ਭਿਜਵਾਇਆ ਸੀ ਉਹ ਪਿਆਰਿਓ ਤੁਹਾਂ ਸਾਰਿਆਂ ਸੁਣਿਆ। ਬਾਈਵਾ ਸਾਹਿਬ ਨੇ ਬੜਾ ਸੋਹਣਾ ਉਹਦਾ ਨਖੇੜਾ ਕੀਤਾ ਕਿ ਇੰਤਹਾਈ ਲਾਗਰ, ਸੁਸਤ, ਨਾ ਅਹਿਲ ਬੰਦਾ ਜਿਹੜਾ ਹਿੱਲੇ ਜੁਲੇ ਨਾ ਇੱਕ ਥਾਂ ਤੇ ਪਥੱਲਾ ਮਾਰ ਕੇ ਬਹਿ ਰਵੇ, ਕੁਝ ਰਿਜ਼ਕ ਕਮਾਉਣ ਵਾਸਤੇ ਭੱਜ ਨਾ ਸੀ ਨਾ ਕਰੇ, ਅਜੇ ਬੰਦੇ ਦੀ ਕਦੀ ਕਿਸਮਤ ਨਹੀਂ ਸੌਰਦੀ, ਉਹ ਕਦੀ ਬੁਲੰਦ ਬਖਤ ਨਹੀਂ ਹੋ ਸਕਦਾ। ਪਿਆਰਿਓ ਤੁਸੀਂ ਵੇਖੋ ਨਾ, ਖੇਚਲ ਕਰਨੀ ਪੈਂਦੀ ਏ ਤੇ ਫੇਰ ਹੀ ਉਹਦਾ ਸਮਰ ਮਿਲਦਾ ਹੈ। ਤੇ ਇੱਕ ਬੰਦਾ ਅਜਿਹਾ ਨਾ ਅਹਿਲ ਔਰ ਲਾਗਰ ਹੈ, ਐਡਾ ਸੁਸਤ ਹੈ ਕਿ ਉਹ ਆਪੂ ਦੁਆ ਪਿਆ ਮੰਗਦਾ ਕਿ ਰੱਬਾ ਸਾਨੂੰ ਰਿਜ਼ਕ ਨਾ ਦੇਈਂ, ਬਾਲਣ ਚੁਗਣਾ ਪਏਗਾ ਜਾਂ ਮਾਂ ਗੋਹਿਆਂ ਨੂੰ ਘੱਲੇਗੀ। ਯਾਨੀ ਤੁਸੀਂ ਦੇਖੋ ਨਾ, ਅਜਿਹੇ ਬੰਦੇ ਬਾਰੇ ਇਹ ਅਖਾਣ ਬੋਲਿਆ ਜਾਂਦਾ ਹੈ ਕਿ ਜਿਹੜਾ ਖੁਦ ਵੀ ਆਪਣੀ ਕਿਸਮਤ ਸਵਾਰਨਾ ਹੀ ਨਹੀਂ ਚਾਹੁੰਦਾ, ਜਿਹੜਾ ਹਿੱਲਦਾ ਜੁਲਦਾ ਹੀ ਨਹੀਂ, ਮਿਹਨਤੀ ਹੈ ਹੀ ਨਹੀਂ, ਮਿਹਨਤੀ ਹੋਣਾ ਤਾਂ ਦੂਰ ਦੀ ਗੱਲ ਹੈ, ਉਹਦੇ 'ਚ ਸੋਚ ਹੀ ਨਹੀਂ ਕਿ ਮੈਂ ਉੱਠ ਕੇ ਕੋਈ ਖੇਚਲ ਕਰਾਂ, ਕੁਝ ਖਾਣ ਕਮਾਉਣ ਵਾਸਤੇ ਨਸ ਭੱਜ ਕਰਾਂ। ਬਾਈਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਵੀਰ ਨੇ, ਸਾਡੇ ਜਨਾਬ ਪੱਕੇ ਵੇਖਣ ਵਾਲੇ ਨੇ, ਡਾਕਟਰ ਅਬਦੁਲ ਰਊਫ ਸਾਦਕ। ਡਾਕਟਰ ਸਾਹਿਬ ਖਾਨ ਭਿਜਵਾਇਆ ਕਿ ਚੋਰ ਦੀ ਮਾਂ ਅੰਦਰ ਵੜ ਕੇ ਰੋਂਦੀ ਏ। ਆ ਵਜ੍ਹਾ ਹੈ ਵੇ ਕਿ ਉਹ ਚੋਰ ਨੇ ਤੇ ਚੋਰੀਆਂ ਹੀ ਕਰਨੀਆਂ ਨੇ। ਹਾਂਜੀ, ਉਹਨੂੰ ਤੇ ਕੰਮ ਹੀ ਕੋਈ ਨਹੀਂ, ਔਰ ਉਹ ਰੋਜ਼ ਤੀਜੇ ਦਿਨ ਫੜਿਆ ਜਾਣਾ ਹੁੰਦਾ ਜੀ। ਤੇ ਕੋਈ ਵੀ ਮਾਂ ਇਹ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਭੈੜੇ ਕੰਮ ਕਰੇ। ਹਾਂਜੀ, ਉਹ ਫਿਰ ਸਾਹਮਣੇ ਲੋਕਾਂ ਦੇ ਰੋ ਵੀ ਨਹੀਂ ਸਕਦੀ ਕਿ ਉਹ ਤੇ ਰੋ ਰੋ ਕੇ ਫਾਵੀ ਹੋ ਜਾਏਗੀ, ਹਰ ਵੇਲੇ ਰੋਂਦੀ ਰਹੇਗੀ ਤੇ ਲੋਕ ਉਹਨੂੰ ਜੁਗਤਾਂ ਕਰਨਗੇ ਭਈ ਉਹ ਮਤਲਬ ਇਹ ਕਿ ਵੇਖੋ ਨਾ, ਕਿਤੇ ਕੋਈ ਇੱਕ ਅੱਧਾ ਕੰਮ, ਕੋ ਪਾਪ ਮੰਦ ਪਾਪ ਕਿਤੇ ਜ਼ਿੰਦਗੀ 'ਚ ਹੋ ਜਾਂਦਾ ਹੈ, ਕੋਈ ਬੰਦੇ ਕੋ ਗਲਤੀ ਹੋ ਜਾਂਦੀ ਏ ਤੇ ਉਹਦੇ 'ਚ ਬੰਦਾ ਕਿਤੇ ਫੜਿਆ ਜਾਂਦਾ, ਕੋਈ ਵਾਧਾ ਘਾਟਾ, ਤੇ ਮਾਂ ਪਿਓ ਵਾਸਤੇ ਦੁੱਖ ਹੀ ਹੁੰਦਾ ਤੇ ਉਹ ਮਾਂ ਚਲੋ ਸਾਹਮਣੇ ਵੀ ਕੀਰ ਨੇ ਕਰ ਲਏ, ਵੇ ਪੁੱਤਰਾ ਮੈਂ ਤੈਨੂੰ ਇਸ ਵਾਸਤੇ ਨਹੀਂ ਜੰਮਿਆ, ਜਵਾਨ ਨਹੀਂ ਸੀ ਕੀਤਾ, ਤੈਨੂੰ ਵਲੀ ਪੈ ਗਈ, ਤੈਨੂੰ ਮੁਸੀਬਤ ਪੈ ਗਈ। ਤੇ ਜਿਹਨੂੰ ਕੰਮ ਹੀ ਕੋਈ ਨਾ ਹੋਵੇ ਵਲੀਆਂ ਤੋਂ ਇਲਾਵਾ, ਪਰੇਸ਼ਾਨੀਆਂ ਤੋਂ, ਉਹਨੇ ਮਤਲਬ ਰੋਜ਼ ਚੋਰੀ ਕਰਨੀ ਨਿਕਲਣਾ ਹੈ। ਉਹਦਾ ਆਸਰਾ ਹੀ ਇਹ ਵੇ ਕਿ ਮੈਂ ਕਿਤੇ ਨਾ ਕਿਤੇ ਝੁੱਗਾ ਭੰਨਣਾ ਹੈ ਜਾਂ ਕਿਤੇ ਸੰਨ ਲਾਣੀ ਹੈ ਜੀ। ਤੇ ਉਹ ਫਿਰ ਮਾਂ ਜਿਹੜੀ ਹੈ ਨਾ, ਮਾਵਾਂ ਨੂੰ ਦੁੱਖ ਤੇ ਹੁੰਦਾ ਪੁੱਤਰਾਂ ਦੇ ਫੜਿਆ ਜਾਣ ਤੇ ਬੜਾ ਜੀ। ਤੇ ਮਾਵਾਂ ਜਦੋਂ ਕਿਤੇ ਪੁੱਤਰ ਫੜੇ ਜਾਣ ਤੇ ਉਹ ਫਿਰ ਜਦੋਂ ਸਾਹਮਣੇ ਅਗਰ ਰੋਏ ਤੇ ਲੋਕ ਪਤਾ ਕੀ ਆਂਦੇ ਨੇ ਜੀ, ਜਦੋਂ ਲੁੱਟ ਕੇ ਲਿਆਉਂਦਾ ਸੀ ਉਦੋਂ ਤੇ ਮਤਲਬ ਲੁੰਗੜੀਆਂ ਲਾਂਦੀ ਸੈਂ, ਉਦੋਂ ਤੇ ਬੜੀ ਖੀਖੀ ਕਰਦੀ ਸੈਂ, ਤੇ ਹੁਣ ਤੈਨੂੰ ਰੋਣ ਆਉਣ ਡਠਾ ਉਹ ਜੇਲੇ ਗਿਆ। ਤੇ ਇਸ ਵਾਸਤੇ ਉਹ ਵਿਚਾਰੀ ਨਾ ਜਦੋਂ ਰੋਂਦੀ ਵੀ ਹੈ ਨਾ ਆਪਣੇ ਪੁੱਤਰ ਦੇ ਵਿਰਾਗ ਚ, ਤੇ ਲੋਕਾਂ ਕੋਲੋਂ ਲੁੱਕ ਕੇ ਓਲੇ ਹੋ ਕੇ ਰੋਂਦੀ ਏ ਤਾਂ ਕਿ ਮੈਨੂੰ ਮੇਰੇ ਪੁੱਤਰ ਦੀਆਂ ਮੰਦੀਆਂ ਕਰਤੂਤਾਂ ਪਾਰੋਂ ਲੋਕੀ ਗੱਲਾਂ ਨਾ ਕਰਨ। ਲਓ ਜੀ ਪਿਆਰਿਓ, ਸਾਡੇ ਵੀਰ ਡਾਕਟਰ ਅਬਦੁਲ ਰਊਫ ਸਾਦਕ ਸਾਹਿਬ ਨੇ ਵੇਖੋ ਜਿਹੜਾ ਖਾਨ ਭੇਜਿਆ ਸੀ, ਬਾਈਵਾ ਸਾਹਿਬ ਨੇ ਕਿੱਡਾ ਪਿਆਰਾ ਉਹ ਸਾਨੂੰ ਸਮਝਾਇਆ ਵੀ ਚੋਰ ਦੀ ਮਾਂ ਅੰਦਰ ਵੜ ਕੇ ਰੋਂਦੀ ਏ। ਪਿਆਰਿਓ, ਮਾਂ ਦੀ ਮਮਤਾ ਜਿਹੜੀ ਏ ਉਹ ਤੇ ਇੱਕ ਦੁਨੀਆ ਦੇ ਵਿੱਚ ਅਜਿਹੀ ਨਿਹਮਤ ਏ, ਅੱਲਾਹ ਪਾਕ ਸੱਚੇ ਸਾਹਿਬ ਦੀ ਇੱਕ ਅਜਿਹੀ ਰਹਿਮਤ ਏ ਜਿਹਦਾ ਕੋਈ ਬਦਲ ਹੀ ਨਹੀਂ, ਉਹਦਾ ਕੋਈ ਮੁਤਬਾਦਲ ਹੀ ਨਹੀਂ। ਤੇ ਧੀ ਪੁੱਤਰ ਭੈੜਾ ਨਿਕਲ ਆਵੇ, ਤੁਸੀਂ ਦੇਖੋ ਨਾ, ਚੋਰ ਹੋਵੇ ਜਾਂ ਕੋਈ ਹੋਰ ਐਬ ਵੈਲ ਪੁੱਤਰ ਚ ਹੋਵੇ, ਚੋਰ ਤੇ ਇੱਕ ਦੱਸਿਆ ਨਾ ਜੀ ਬੁਰਾਈ, ਪਾਪੀ ਹੋਵੇ ਬੰਦਾ, ਕਿਸੇ ਵੀ ਕਿਸਮ ਦਾ ਕੋਈ ਪਾਪ ਉਹਦੇ ਚ ਹੋਵੇ, ਕੋਈ ਗੁਨਾਹ, ਕੋਈ ਇੱਲਤ ਭੈੜੀ, ਕੋਈ ਵਾਦੀ ਉਹਨੂੰ ਪੈ ਜਾਵੇ। ਹੁਣ ਪਿਆਰਿਓ, ਮਾਂ ਦਾ ਦਿਲ ਜਿਹੜਾ ਉਹ ਮਮਤਾ ਨਾਲ ਭਰਪੂਰ ਹੁੰਦਾ ਹੈ। ਜੇ ਉਹ ਸਰੇਆਮ ਰੋਵੇ ਜਾਂ ਆਪਣੇ ਸ਼ਰੀਕੇ ਬਰਾਦਰੀ ਦੇ ਵਿੱਚ ਰੋਵੇ ਤੇ ਫਿਰ ਸਾਰੇ ਲੱਗਦਿਆਂ ਨਿਗਦਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਦਾ ਪੁੱਤਰ ਭੈੜਾ ਹੈ। ਉਹ ਕੁੜਦੀ ਏ, ਉਹ ਸੜਦੀ ਏ, ਉਹ ਅੰਦਰੋਂ ਅੰਦਰੋਂ ਮਰਦੀ ਜਾਂਦੀ ਏ, ਲੇਕਿਨ ਕਿਸੇ ਦੇ ਸਾਹਮਣੇ ਰੋਂਦੀ ਨਹੀਂ ਕਿ ਮੇਰੇ ਪੁੱਤਰ ਦੇ ਐਬਾਂ ਦਾ ਨਾ ਕਿਸੇ ਨੂੰ ਪਤਾ ਲੱਗ ਜਾਏ। ਵੇਖੋ ਨਾ, ਉਹਨੇ ਅੰਦਰ ਵੜ ਕੇ ਆਪਣੇ ਦਿਲ ਦੀ ਭੜਾਸ ਕੱਢ ਲੈਣੀ ਹੈ। ਉਹਨੇ ਆਪਣੇ ਪੁੱਤਰ ਦੀ ਬਦਕਿਸਮਤੀ ਤੇ ਰੋਣਾ, ਲੇਕਿਨ ਕਿਸੇ ਦੇ ਸਾਹਮਣੇ ਨਹੀਂ। ਜੇ ਉਹਦਾ ਪੁੱਤਰ ਫੜਿਆ ਗਿਆ, ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਉਹਨੂੰ ਜੇਲ੍ਹ ਹੋ ਗਈ, ਕੈਦ ਹੋ ਗਈ, ਕਿਸੇ ਮੁਸੀਬਤ ਸਿਆਪੇ 'ਚ ਪੈ ਗਿਆ, ਉਹ ਵੀ ਤੇ ਮਾਂ ਦੇ ਵਾਸਤੇ ਇੰਤਹਾਈ ਤਕਲੀਫ ਦੇ ਅਮਲ ਹੈ ਨਾ, ਲੇਕਿਨ ਸਭ ਦੇ ਸਾਹਮਣੇ ਨਹੀਂ ਰੋਵੇਗੀ, ਸਬਰ ਕਰੇਗੀ,
ਅੰਦਰ ਵੜ ਕੇ ਜਾ ਕੇ ਪੁੱਤਰ ਨੂੰ ਯਾਦ ਕਰ ਕਰਕੇ ਉਹਦੀਆਂ ਮੁਸੀਬਤਾਂ ਵੱਲ ਗੌਰ ਕਰ ਕਰਕੇ ਪਿਆਰਿਓ ਰੋਵੇਗੀ, ਰੱਬ ਅੱਗੇ ਤਰਲੇ ਲਏਗੀ, ਅੱਲਾਹ ਪਾਕ ਅੱਗੇ ਦੁਆਵਾਂ ਕਰੇਗੀ ਕਿ ਯਾ ਅੱਲਾ ਮੇਰੇ ਬੱਚੇ ਨੂੰ ਬਚਾ ਲੈ। ਅਸੀਂ ਜਿੱਥੇ ਵੀ ਵਸਨੇ ਆ ਪਿਆਰਿਓ, ਉੱਥੇ 100 ਸੱਜਣ ਹੁੰਦਾ, 100 ਦੁਸ਼ਮਣ ਹੁੰਦਾ। ਸ਼ਰੀਕਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ, ਉਹ ਤੇ ਲੱਭਦੇ ਰਹਿੰਦੇ ਨੇ ਇੱਕ ਦੂਜੇ ਦੇ ਐਬ। ਸੋ ਇੱਥੇ ਮਾਂ ਦੀ ਮਮਤਾ ਜਿਹੜੀ ਹੈ ਉਹਦੇ ਬਾਰੇ ਵੀ ਇਸ ਅਖਾਣ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ। ਔਰ ਦੂਸਰਾ ਇਹ ਵੀ ਦੱਸਿਆ ਗਿਆ ਹੈ ਕਿ ਪੁੱਤਰ ਕਿੰਨਾ ਵੀ ਭੈੜਾ ਕਿਉਂ ਨਾ ਹੋਵੇ, ਪਾਪੀ ਹੋਵੇ, ਐਬੀ ਵੈਲੀ ਹੋਵੇ, ਪਿਆਰਿਓ ਮਾਵਾਂ ਉਹਨਾਂ ਦੀ ਬੁਰੀ ਤਸ਼ਹੀਰ ਨਹੀਂ ਹੋਣ ਦਿੰਦੀਆਂ, ਆਪਣੇ ਬੱਚੇ ਦੀ ਬੁਰੀ ਸ਼ੋਹਰਤ ਬਾਹਰ ਨਹੀਂ ਆਉਣ ਦਿੰਦੀਆਂ, ਲੁਕਾਈ ਦੀ ਜ਼ੁਬਾਨ ਤੇ ਨਹੀਂ ਚੜਨ ਦਿੰਦੀਆਂ। ਇਸ ਵਾਸਤੇ ਕਿਸੇ ਦੇ ਸਾਹਮਣੇ ਰੋਂਦੀਆਂ ਵੀ ਨਹੀਂ, ਸਿਰਫ ਸੱਚੇ ਸਾਹਿਬ ਅੱਗੇ ਹੀ ਅੰਦਰ ਵੜ ਕੇ ਰੋਂਦੀਆਂ ਨੇ, ਉਹਦੇ ਅੱਗੇ ਹੀ ਤਰਲੇ ਲੈਂਦੀਆਂ। ਬਾਜਵਾ ਸਾਹਿਬ ਇੰਡੀਆ ਦਾ ਸ਼ਹਿਰ ਹੈ ਸਨਾਮ, ਸ਼ਹੀਦ ਊਧਮ ਸਿੰਘ ਦਾ ਸ਼ਹਿਰ, ਉੱਥੇ ਸਾਡੇ ਇੱਕ ਵੀਰ ਵਸਦੇ ਨੇ ਯਸ਼ਪਾਲ ਸਹਿਗਲ ਜੀ। ਉਹਨਾਂ ਜਨਾਬ ਅੱਜ ਇੱਕ ਖਾਨ ਭੇਜਿਆ ਬੜਾ ਕੰਮ ਦਾ। ਉਹ ਇਸ ਤਰ੍ਹਾਂ ਵੀ ਆਟੇ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ। ਹਾਂਜੀ, ਇਹ ਜਿਹੜਾ ਨਾ ਅਖਾਣ ਇਹਦੇ ਚ ਦੱਸਿਆ ਗਿਆ ਕਿ ਕਣਕ ਦੇ ਨਾਲ ਘੁਣ ਪਿਸਦਾ ਹੈ ਜੀ। ਅਖਾਣ ਸਹੀ ਇਹ ਵੇ ਜੀ ਕਿ ਕਣਕ ਦੇ ਨਾਲ ਘੁਣ ਵੀ ਪਿਸਦਾ ਹੈ, ਬਿਲਕੁਲ, ਕਿਉਂਕਿ ਘੁਣ ਤੇ ਕਣਕ ਨੂੰ ਲੱਗਦਾ, ਆਟੇ ਨੂੰ ਤਾਂ ਨਹੀਂ ਨਾ ਲੱਗਦਾ। ਹਾਂ। ਤੇ ਦੱਸਿਆ ਗਿਆ ਕਿ ਜਿਹਨੂੰ ਆਂਦੇ ਨੇ ਨਾ ਜੀ ਸੰਡਿਆਂ ਦੇ ਭੇੜ ਵਿੱਚ ਮਾੜਿਆਂ ਦਾ ਖੋ, ਹਾਂ, ਕਿ ਮਤਲਬ ਜਦੋਂ ਤਗੜੇ ਜਿਹੜੇ ਨੇ ਆਪਸ 'ਚ ਲੜਦੇ ਨੇ ਤੇ ਮਾੜੇ ਵਿਚਾਰੇ ਬੰਦੇ ਵੀ ਵਿੱਚ ਲਤਾੜੇ ਜਾਂਦੇ ਨੇ। ਹਾਂ, ਇਸ ਤਰ੍ਹਾਂ ਹੀ ਇਹ ਦੱਸਿਆ ਗਿਆ ਵੀ ਇਹ ਹੁਣ ਜਿਹੜਾ ਉਹ ਘੁਣ ਹੈ ਉਹ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ, ਉਹ ਹਾਂਜੀ ਨਿੱਕੇ ਨਿੱਕੇ ਉਹ ਕੀੜੇ ਜਿਹੇ ਹੁੰਦੇ ਨੇ। ਜੀ ਜੀ। ਤੇ ਜਦੋਂ ਚੱਕੀ ਚੱਲਦੀ ਏ ਤਕਦੀਰ ਦੀ ਤੇ ਫਿਰ ਉਹ ਵੀ ਨਾਲ ਹੀ ਟੁਰ ਜਾਂਦੇ ਨੇ। ਹਾਂ, ਹਾਲਾਂ ਉਹਨਾਂ ਦਾ ਕਿਸੇ ਦੀ ਦੁਸ਼ਮਣੀ ਨਾਲ, ਅਸਲ 'ਚ ਦੱਸਿਆ ਗਿਆ ਵੀ ਜਦੋਂ ਦੁਸ਼ਮਣੀਆਂ ਪੈਂਦੀਆਂ ਨੇ ਨਾ ਹਾਂ, ਤੇ ਫਿਰ ਉਸ ਵਸੋਂ ਦੇ ਜਿਹੜੇ ਮਾੜੇ ਲੋਕਾਂ ਨੇ ਨਾ, ਮਾੜੇ ਲੋਕਾਂ ਵਾਸਤੇ ਵੀ ਬੜੀ ਪਰੇਸ਼ਾਨੀ ਬਣ ਜਾਂਦੀ ਹੈ। ਜੀ ਜੀ। ਉਹਨਾਂ ਦਾ ਇਹ ਹੀ ਬੜਾ ਰੌਲਾ ਹੁੰਦਾ ਜੀ, ਤੂੰ ਉਹ ਫਲਾਣੇ ਨਾ ਕਿਉਂ ਹੈ ਭਾਈ, ਹਾਂ, ਅੱਛਾ ਭਾਈ ਤੈਨੂੰ ਵੀ ਨਹੀਂ ਛੱਡਣਾ, ਤੈਨੂੰ ਵੀ ਬੀਤ ਕਰਨਾ ਹੈ। ਇਸ ਤਰ੍ਹਾਂ ਹੀ ਆ ਸਾਡੇ ਗੁਆਂਢ ਆ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ। ਜੀ। ਉਹ ਫਿਰ ਮਾੜੇ ਲੋਕ ਵਿਚਾਰੇ ਨਾ ਛੱਡ ਕੇ ਸ਼ਹਿਰਾਂ ਨੂੰ ਟੁਰ ਜਾਂਦੇ ਨੇ। ਹਾਲਾਂ ਮਾੜੇ ਲੋਕ ਇਹਨਾਂ ਦੀ ਵਾੜ ਹੁੰਦੇ ਨੇ ਜ਼ਿਮੀਂਦਾਰਾਂ ਦੀ, ਹਾਂ, ਉਹਨਾਂ ਦੇ ਕੰਮ ਆਉਣਾ, ਉਹਨਾਂ ਦੀ ਅੱਗੇ ਪਿੱਛੇ ਕੋਈ ਪ੍ਰਾਹੁਣਾ ਆ ਗਿਆ ਉਹਦੀ ਇੱਜ਼ਤ ਅੱਗੇ ਪਿੱਛੇ ਸਾਰਾ ਕੁਝ ਕਰਨ ਲਈ। ਤੇ ਜਦੋਂ ਉਹਨਾਂ ਟੁਰ ਹੀ ਜਾਣਾ ਤੇ ਫਿਰ ਇਹਨਾਂ ਖਸਮਾਂ ਖਾਣਿਆ ਆਪੇ ਹੀ ਫਿਰ ਸਭ ਕੁਝ ਪੈਕ ਕਰਨਾ ਨਾ। ਤੇ ਇਹਦੇ 'ਚ ਦੱਸਿਆ ਇਹੀ ਗਿਆ ਕਿ ਜਦੋਂ ਇਹੋ ਜੀ ਤਕਦੀਰ ਦੀ ਚੱਕੀ ਚੱਲਦੀ ਹੈ ਨਾ, ਅੱਲਾ ਕੋ ਤੋਬਾ ਕਰਨੀ ਚਾਹੀਦੀ ਹੈ ਅੱਲਾਹ, ਤੇ ਅੱਲਾਹ ਤਾਲਾ ਨਾ ਕਿਸੇ ਨੂੰ ਇਸ ਪੈਂਡੇ ਪਾਏ। ਤੇ ਜਦੋਂ ਇਹੋ ਜਿਹਾ ਵਕਤ ਪੈ ਜਾਂਦਾ ਤੇ ਫਿਰ ਉਸ ਵਸੋਂ ਦੇ ਜਿਹੜੇ ਮਾੜੇ ਦੁਬੜੇ ਨੇ ਨਾ ਜੀ, ਉਹਨਾਂ ਵਾਸਤੇ ਵੀ ਮੁਸੀਬਤ ਬਣ ਜਾਂਦੀ ਹੈ। ਇਸ ਤਰ੍ਹਾਂ ਹਾਂਜੀ, ਉਹਨਾਂ ਦਾ ਜੀਣ ਵੀ ਜਿਹੜਾ ਨਾ ਸੁਖੀ ਨਹੀਂ ਰਹਿੰਦਾ। ਜੀ। ਹਾਂ, ਲਓ ਜੀ ਪਿਆਰਿਓ, ਸਾਡੇ ਵੀਰ ਯਸ਼ਪਾਲ ਸਹਿਗਲ ਹੋਰਾਂ ਜਿਹੜਾ ਅਖਾਣ ਭੇਜਿਆ ਸੀ, ਬਾਈਵਾ ਸਾਹਿਬ ਉਹਦਾ ਨਖੇੜਾ ਕੀਤਾ। ਕਣਕ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ, ਯਾਨੀ ਕਣਕ ਜੋ ਭਿਆਨ ਲਈ ਲੈ ਕੇ ਜਾਈਏ ਪਿਆਰਿਓ ਚੱਕੀ ਦੇ ਉੱਤੇ, ਤੇ ਚੱਕੀ ਦੇ ਪੁੜ ਜਦੋਂ ਚੱਲਣੇ ਨੇ ਤੇ ਕਣਕ ਨੇ ਤੇ ਪੀਸਿਆ ਜਾਣਾ, ਤੇ ਵਿੱਚ ਘੁਣ ਹੋਵੇ ਜਾਂ ਕੋਈ ਛੋਟਾ ਮੋਟਾ ਰੋੜ ਹੋਵੇ, ਜੋ ਕੁਝ ਵੀ ਹੋਵੇ, ਉਹ ਵਿੱਚ ਜਿਸਲੇ ਦੋ ਪੁੜਾਂ ਦੇ ਵਿੱਚ ਆਉਣਾ ਤੇ ਹਰ ਸ਼ਾਇਦ ਦਲੀ ਤੇ ਜਾਣੀ ਹੈ ਨਾ, ਫਿਰ ਪਿਸ ਕੇ ਆਟਾ ਬਣ ਜਾਣਾ। ਇਸੇ ਤਰ੍ਹਾਂ ਹੀ ਆਖਦੇ ਨੇ ਵੀ ਹਾਥੀਆਂ ਦੀ ਲੜਾਈ ਦੇ ਵਿੱਚ ਕੀੜੇ ਵੀ ਥੱਲੇ ਮਾਰੇ ਜਾਂਦੇ ਨੇ, ਪੈਰਾਂ ਥੱਲੇ ਆ ਕੇ। ਵੇਖੋ ਨਾ, ਲੜਨ ਤੇ ਉੱਤੇ ਹਾਥੀ ਡਏ ਹੁੰਦੇ ਨੇ, ਲੇਕਿਨ ਚੂੰਕਿ ਉਹ ਜ਼ਮੀਨ ਦੇ ਉੱਤੇ ਹੀ ਲੜਦੇ ਨੇ ਨਾ, ਤੇ ਉਹਨਾਂ ਦੇ ਪੈਰਾਂ ਥੱਲੇ ਜਿਹੜੇ ਕੋਈ ਛੋਟੇ ਮੋਟੇ ਕੀੜੇ ਮਕੌੜੇ ਆ ਜਾਂਦੇ ਨੇ, ਉਹ ਥੱਲੇ ਹੀ ਮਰ ਜਾਂਦੇ ਨੇ ਪਿਸ ਕੇ। ਹਾਲਾਂਕਿ ਕੀੜਿਆਂ ਦੀ ਆਪਸ ਵਿੱਚ ਵੀ ਲੜਾਈ ਨਹੀਂ ਹੁੰਦੀ ਤੇ ਹਾਥੀਆਂ ਨਾਲ ਵੀ ਲੜਾਈ ਨਹੀਂ ਹੁੰਦੀ, ਲੜਾਈ ਤੇ ਹਾਥੀਆਂ ਦੀ ਆਪਸ 'ਚ ਹੁੰਦੀ ਹੈ। ਕੀੜੇ ਵਿੱਚ ਉਵੇਂ ਹੀ ਦਲੇ ਜਾਂਦੇ ਨੇ ਉਹਨਾਂ ਦੇ ਪੈਰਾਂ ਥੱਲੇ ਆ ਕੇ। ਬਾਜਵਾ ਸਾਹਿਬ ਨੇ ਦੱਸਿਆ ਬੜਾ ਸੋਹਣਾ ਕਿ ਵੇਖੋ ਨਾ, ਦੋ ਚਿਦਰਾਵਾਂ ਦੀ ਲੜਾਈ ਹੈ, ਵਿੱਚ ਇੱਕ ਚੌਧਰੀ ਦੇ ਮੁਲਾਜ਼ਮ ਦਿਲ 'ਚ ਦੂਜੇ ਪਾਸੇ ਵਾਲੇ ਆ ਕੇ ਮਾਰ ਛੱਡਣ। ਉਹਨਾਂ ਦਾ ਵਿੱਚ ਕੀ ਕੰਮ ਸੀ? ਉਹ ਤੇ ਉਹਦੇ ਡੰਗਰਾਂ ਨੂੰ ਪੱਠੇ ਪਾਉਂਦਾ ਸੀ, ਉਹਦੇ ਨਾਲ ਵਾਹੀਵਾਨ ਸੀ, ਉਹਦੇ ਨਾਲ ਥੋੜਾ ਬਹੁਤਾ ਖੇਤੀਬਾੜੀ ਕਰਵਾਉਂਦਾ ਸੀ। ਤੇ ਉਹ ਵੱਡੇ ਜਿਹੜੇ ਨੇ ਦੁਸ਼ਮਣ ਇੱਕ ਦੂਜੇ ਦੇ ਮੁਕਾਬਲੇ ਦੇ ਜਿਹੜੇ ਨੇ, ਉਹ ਜਦੋਂ ਆਪਸ 'ਚ ਭਿੜਦੇ ਨੇ ਤੇ ਉਹ ਨਾਲ ਜਿਹੜੇ ਮਾੜੇ ਉਹਨਾਂ ਦੇ ਮੁਲਾਜ਼ਮ, ਕੋਈ ਮਾੜੇ ਰਿਸ਼ਤੇਦਾਰ, ਕੋਈ ਨਿਗਦੇ, ਉਹਨਾਂ ਨੂੰ ਵੀ ਵਿੱਚ ਹੀ ਮਾਰ ਛੱਡਦੇ ਨੇ। ਬਾਜਵਾ ਸਾਹਿਬ ਇੱਕ ਦਫਾ ਗੱਲ ਸੁਣਾਈ ਕਿ ਇੱਥੇ ਇੱਕ ਇਹਨਾਂ ਦੇ ਆਂਢ ਗੁਆਂਢ ਪਿੰਡ ਸੀ, ਤੇ ਉੱਥੇ
ਕੋਈ 40-50 ਕਤਲ ਹੁਣ ਤੱਕ ਹੋ ਚੁੱਕੇ ਨੇ ਦੋ ਗਰੁੱਪਾਂ ਦੀ ਜੰਗ ਦੇ ਵਿੱਚ। ਲੜਾਈ ਪਿਆਰਿਓ ਇੱਕ ਘਰ ਦੀ ਦੂਜੇ ਘਰ ਨਾਲ ਸੀ, ਲੇਕਿਨ 50-60 ਕਤਲ ਤਾਂ ਹੋ ਗਿਆ ਕਿ ਉਹਨਾਂ ਦੇ ਰਿਸ਼ਤੇਦਾਰ ਅੰਗ ਸਾਕ ਲੱਗਦੇ ਨਿਗਦੇ ਵੀ ਲੱਭ ਲੋਕਾਂ ਮਾਰ ਛੱਡੇ। ਉਸ ਗਰੁੱਪ ਨੇ ਦੂਜੇ ਗਰੁੱਪ ਦੇ ਦੂਜੇ ਨੇ ਉਹਦੇ ਤੋਂ ਕੋਈ 50-52 ਤੱਕ ਤਦਾਦ ਟੁਰ ਗਈ ਕਤਲਾਂ ਦੀ, ਮਕਤੂਲੀਨ ਦੀ। ਸੋ ਗੁਜ਼ਾਰਿਸ਼ ਇਹ ਵੇ ਕਿ ਬਾਜ਼ ਦਫਾ ਵੱਡੇ ਲੋਕਾਂ ਦੀ ਜਾਂ ਵੱਡੇ ਘਰਾਂ ਦੀ ਲੜਾਈ ਜਾਂ ਦੋ ਬਰਾਬਰ ਦੇ ਦੁਸ਼ਮਣ ਜਿਹੜੇ ਨੇ ਉਹ ਆਪਸ ਵਿੱਚ ਜਦੋਂ ਲੜਦੇ ਨੇ ਤੇ ਕੁਝ ਬੇਗੁਨਾਹ, ਕੁਝ ਨਿਮਾਣੇ ਜਿਨ੍ਹਾਂ ਦਾ ਕਸੂਰ ਵੀ ਕੋਈ ਨਹੀਂ ਹੁੰਦਾ, ਬੇਕਸੂਰ ਲੋਕ, ਉਹ ਵੀ ਉਹਨਾਂ ਦੀ ਦੁਸ਼ਮਣੀ ਦੀ ਨਜ਼ਰ ਹੋ ਜਾਂਦੇ ਨੇ ਤੇ ਮਾਰੇ ਜਾਂਦੇ ਨੇ। ਇਸ ਗੱਲ ਵੱਲ ਇਸ ਸਾਡੇ ਇਸ ਖਾਨ ਵਿੱਚ ਸਾਡੀ ਤਵੱਜੋ ਦਵਾਈ ਗਈ ਹੈ। ਬਾਜਵਾ ਸਾਹਿਬ ਸ਼ਿਕਾਗੋ ਅਮਰੀਕਾ ਤੋਂ ਸਾਡੇ ਬੜੇ ਹੀ ਪਿਆਰੇ ਮਿੱਤਰ ਨੇ ਸਤਦੇਵ ਸ਼ਰਮਾ ਜੀ, ਉਹਨਾਂ ਜਨਾਬ ਇੱਕ ਤੇ ਸਵਾਲ ਭੇਜਿਆ ਵੀ ਸਾਡੇ ਉਧਰ ਇੰਡੀਆ ਵਾਲ ਵੀ ਉਹ ਆਖਦੇ ਨੇ ਸਾਡੇ ਉੱਥੇ ਗੰਗਾ ਨਗਰ ਦੇ ਵਿੱਚ ਵੀ ਨਾ ਜੀ ਚੱਕ ਹੁੰਦੇ ਨੇ, ਸਾਡੇ ਇੱਥੇ ਪਾਕਿਸਤਾਨ ਫੈਸਲਾਬਾਦ ਵਾਲ ਵੀ ਵੇਖੋ ਨਾ ਚੱਕ ਨੰਬਰ 109 LG ਲੈ ਇਸ ਤਰ੍ਹਾਂ ਉਹ ਆਂਦੇ ਨੇ ਚੱਕਾਂ ਦਾ ਇਹ ਕੀ ਇਹ ਜੀ ਜਿਹੜੇ ਤੇ ਸਾਡੇ ਪੰਜਾਬ ਦੀਆਂ ਪੁਰਾਣੀਆਂ ਵੱਸੋਂ ਸਨ ਨਾ ਜੀ ਉਹਨਾਂ ਦੇ ਨਾਂ ਤੇ ਪਿੰਡਾਂ ਦੇ ਉੱਤੇ ਸਨ। ਠੀਕ, ਮਤਲਬ ਜਿਸ ਤਰ੍ਹਾਂ ਸਾਡਾ ਪਿੰਡ ਗੱਖੜ ਵਾਲੀ ਹੈ, ਇਹ ਬਾਬੇ ਗੱਖੜ ਨੇ ਵਸਾਇਆ ਜੀ। ਲੇਕਿਨ ਜਿਹੜੀਆਂ ਆਬਾਦੀਆਂ 1849 ਤੋਂ ਬਾਅਦ ਜਦੋਂ ਅੰਗਰੇਜ਼ ਆਏ ਤੇ ਉਹਨਾਂ ਨਹਿਰਾਂ ਬਣਾਈਆਂ ਤੇ ਨਹਿਰਾਂ ਦੀ ਜਿਹੜੀ ਉਹ ਉਹਨਾਂ ਨੇ ਆਬਾਦਕਾਰੀ ਕੀਤੀ ਜੀ ਤੇ ਲੋਕਾਂ ਨੂੰ ਜ਼ਮੀਨਾਂ ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਤਰੀਕੇ ਨਾਲ ਦਿੱਤੀਆਂ, ਕਿਤੇ ਦੁਆਨੀ ਦਾ ਮਰੱਬਾ, ਕਿਤੇ ਘੋੜੀ ਪਾਲ, ਕਿਤੇ ਇਹ ਸਾਰੇ 12 ਦੇ ਵਿੱਚ ਇਹੀ ਹੋਇਆ ਜੀ। ਉਸ ਜਗ੍ਹਾ ਤੇ ਜਿਹੜੇ ਨਵੀਂ ਆਬਾਦੀ ਵਸਾਈ ਨਾ ਅੰਗਰੇਜ਼ਾਂ ਨੇ, ਉਹਨਾਂ ਨੂੰ ਬਕਾਇਦਾ ਉਹਦਾ ਨਾਂ ਚੱਕ ਰੱਖ ਦਿੱਤਾ ਔਰ ਪਿੰਡ ਦੇ ਨਾਂ ਦੇ ਨਾਲ ਚੱਕ ਔਰ ਉਹਨੂੰ ਇੱਕ ਨੰਬਰ ਅਲਾਟ ਕਰ ਦਿੱਤਾ। ਹਾਂਜੀ, ਮਸਲਨ ਸਰਗੋਧੇ 'ਚ ਮਤਲਬ 1 ਨੰਬਰ ਤੋਂ ਲੈ ਕੇ 2 ਕਿਸਮ ਦੇ ਨੇ ਚੱਕ ਸਰਗੋਧੇ 'ਚ, ਸ਼ਮਾਲੀ ਤੇ ਜਨੂਬੀ। ਯਾਨੀ ਲਾਈਨ ਸ਼ਮਾਲੀ ਦੀ ਵੀ ਇੱਕ ਤੋਂ ਚੱਲ ਕੇ ਅੱਗੇ ਚੱਲਦੀ ਹੈ ਤੇ ਜਨੂਬੀ ਦੀ ਵੀ, ਯਾਨੀ ਜਿਹੜੇ ਪਹਾੜ ਵਾਲੇ ਪਾਸੇ ਨੇ ਤੇ ਜਿਹੜੇ ਦੱਖਣ ਵਾਲੇ ਪਾਸੇ ਨੇ। ਇਸ ਤਰ੍ਹਾਂ ਹੀ ਲੈਲਪੁਰ 'ਚ ਚਲੇ ਜਾਓ, ਟੋਬੇ 'ਚ ਚਲੇ ਜਾਓ ਤੇ ਉੱਥੇ ਝੰਗ ਬਰਾਂਚ RB ਤੇ JB, ਝੰਗ ਬਰਾਂਚ ਤੇ ਰੱਖ ਬਰਾਂਚ ਜੀ ਉਹ ਦੋ ਨਹਿਰਾਂ ਨੇ ਛੋਟੀਆਂ, ਉਹਨਾਂ ਦੇ ਨਾਂ ਦੇ ਉੱਤੇ ਯਾਨੀ ਚੱਕ ਦਾ ਨਾਲ ਨੰਬਰ ਲੱਗਦਾ ਤੇ ਨਾਲ RB ਮਸਲਨ ਰੱਖ ਬਰਾਂਚ ਜਾਂ JB ਝੰਗ ਬਰਾਂਚ ਲੱਗਦਾ ਜੀ। ਇਸ ਤਰ੍ਹਾਂ ਹੀ ਸਾਹੀਵਾਲ ਚਲੇ ਜਾਓ ਤੇ ਉੱਥੇ ਮਤਲਬ ਇਹ ਕਿ ਆ ਜਿਹੜੀ GT ਰੋਡ ਜਾਂ ਆਪਣਾ ਜਾ ਰਹੀ ਹੈ ਨੈਸ਼ਨਲ ਹਾਈਵੇ, ਇਹਦੇ ਤੋਂ ਜਿਹੜੇ ਸੱਜੇ ਨੇ ਉਹਨਾਂ ਨੂੰ ਮਤਲਬ 73 4R ਇਸ ਤਰ੍ਹਾਂ ਦੇ, ਉਹਨਾਂ ਦੇ ਜਿਹੜੇ ਰਾਈਟ ਵਾਲੇ ਪਾਸੇ ਨੇ ਉਹਨਾਂ ਦਾ ਇਹ, ਤੇ ਜਿਹੜੇ ਦੱਖਣ ਵਾਲੇ ਪਾਸੇ ਨੇ ਚੜ੍ਹਦੇ ਪਾਸੇ ਨੇ ਉਹਨਾਂ ਨੂੰ L ਲੱਗਦਾ, L ਦੇ ਨਾਲ ਉਹ ਚੱਕ ਲੱਗਦਾ। ਤੋ ਇਸ ਤਰ੍ਹਾਂ ਹੀ ਇਹ ਮੁਖਤਲਿਫ ਥਾਵਾਂ ਦੇ ਉੱਤੇ ਇਹ ਸਾਰੇ ਉਹ ਪਿੰਡ ਨੇ ਜਿਹੜੇ ਅੰਗਰੇਜ਼ਾਂ ਨੇ ਵਸਾਏ ਸਨ ਔਰ ਇਹਨਾਂ ਦਾ ਜਿਹੜਾ ਢਾਂਚਾ ਹੈ ਉਹਨਾਂ ਨੇ ਬੜੇ ਇਹਨਾਂ 'ਚ ਖੁੱਲ੍ਹੇ ਬਾਜ਼ਾਰ ਰੱਖ ਕੇ ਹਾਂਜੀ ਤੇ ਬੜੇ ਖੂਬਸੂਰਤ ਤਰੀਕੇ ਨਾਲ ਇਹਨਾਂ ਦੀ ਵਸੋਂ ਕੀਤੀ ਸੀ ਕਿ ਉਹ 3-3 4-4 ਬੱਸਾਂ ਇੱਕ ਬਾਜ਼ਾਰ 'ਚੋਂ ਦੀ ਲੰਘ ਜਾਂਦੀਆਂ ਸਨ ਤੇ ਅੱਗੋਂ ਇੱਕ ਚੌਕ ਹੁੰਦਾ ਸੀ। ਅਮੂਮਨ ਆਮ ਪਿੰਡਾਂ ਦੇ ਨਾ ਤੁਸੀਂ ਸਮਝ ਲਓ 3-3 ਬਾਜ਼ਾਰ ਦੱਖਣ ਭਾਰਤ ਦੇ ਤੇ ਇੰਨੇ ਹੀ ਐਸ ਰੁਕਦੇ ਹੁੰਦੇ ਸਨ। ਇੱਕ ਚੌਕ ਹੁੰਦਾ ਸੀ, ਚੌਕ 'ਚ ਅੰਗਰੇਜ਼ਾਂ ਨੇ ਖੂਹ ਬਣਵਾਏ ਹੁੰਦੇ ਸਨ ਜੀ ਤੇ ਮਸਜਿਦ ਵੀ ਇਹਨਾਂ ਚੱਕਾਂ ਦੀ ਅਮੂਮਨ ਚੌਕ ਦੇ ਵਿੱਚ ਹੁੰਦੀ ਸੀ ਬਹੁਤਿਆਂ ਦੀ। ਤੇ ਉਹਨਾਂ ਨੇ ਨਾ ਉਹ ਬਾਕਾਇਦਾ ਚੱਕ ਜਿਹੜੇ ਨੇ ਉਹਨਾਂ ਨੂੰ ਨੰਬਰ ਅਲਾਟ ਕੀਤੇ ਔਰ ਉਹਨਾਂ ਦੇ ਮੁਤਾਬਕ ਉਹਨਾਂ ਬਣਾਏ ਤੇ ਉਹ ਨਵੀਂ ਵਸੋਂ ਸੀ ਚੱਕ ਜਿਹੜੀ ਅੰਗਰੇਜ਼ਾਂ ਨੇ ਵਸਾਈ ਸੀ। ਵਾਹ। ਲੇਕਿਨ ਚੱਕ ਜਿਹੜਾ ਨਾ ਮਤਲਬ ਇਹ ਪੁਰਾਣੇ ਸਾਡੇ ਜਿਹੜੇ ਇੱਥੇ ਪਿੰਡ ਨੇ ਉਹਨਾਂ ਦੇ ਨਾਂ ਨਾਲ ਵੀ ਵਰਤਿਆ ਜਾਂਦਾ ਹੈ, ਜਿਵੇਂ ਉਗੂ ਦਾ ਚੱਕ, ਗੁਰੂ ਦਾ ਚੱਕ, ਅਲੌਰੀ ਦਾ ਚੱਕ ਆ ਸਾਡੇ ਕੋਲ। ਬਿਲਕੁਲ। ਅੱਛਾ, ਤੋ ਚੱਕ ਦਾ ਮੈਨਾ ਪਿੰਡ ਹੀ ਹੁੰਦਾ ਹੈ ਹਾਂਜੀ। ਅੱਛਾ, ਉਹ ਮਤਲਬ ਇਹ ਹੈ ਕਿ ਇਹਨਾਂ ਚੱਕਾਂ ਨਾਲ ਵੀ ਨਾ ਸਾਡੇ ਕੋਲ ਹਾਲਾਂ ਇਹ ਪਿੰਡ ਪੁਰਾਣੇ ਨੇ 12 ਤੋਂ, ਲੇਕਿਨ ਇਹਨਾਂ ਦੇ ਨਾਲ ਨੰਬਰ ਸ਼ੰਬਰ ਨਹੀਂ ਲੱਗਦਾ ਜਿਸ ਤਰ੍ਹਾਂ ਗੁਰੂ ਦਾ ਚੱਕ ਹੈ ਜਾਂ ਉਗੂ ਦਾ ਚੱਕ ਹੈ ਜਾਂ ਲੌਰੀ ਦਾ ਚੱਕ ਹੈ ਹਾਂਜੀ। ਹੋਰ ਵੀ ਬੜੇ ਇਸ ਤਰ੍ਹਾਂ ਹੀ ਹੈ ਨਹੀਂ ਕਈਆਂ ਥਾਵਾਂ ਦੇ ਉੱਤੇ। ਤੋ ਇਹ ਹੈ ਚੱਕ ਦੇ ਬਾਰੇ। ਬਾਜਵਾ ਸਾਹਿਬ ਇੰਨਾ ਹੀ ਸਤਦੇਵ ਸ਼ਰਮਾ ਜੀ ਨੇ ਇੱਕ ਅਖਾਣ ਵੀ ਭਿਜਵਾਇਆ। ਉਹ ਇਸ ਤਰ੍ਹਾਂ ਜਨਾਬ ਕਿ ਸੋਨਾ ਲੱਭਿਆ ਵੀ ਮਾੜਾ ਹਾਂਜੀ ਤੇ ਗੁਆਚਾ ਵੀ ਮਾੜਾ। ਹਾਂਜੀ, ਇਸ ਖਾਨ ਦੇ ਵਿੱਚ ਜਿਹੜਾ ਹਿੰਦੂ ਮੈਥੋਲੋਜੀ ਦੇ ਅੰਦਰ ਇੱਕ ਸੋਚ ਪਾਈ ਜਾਂਦੀ ਸੀ ਵੀ ਤੁਹਾਨੂੰ ਕਿਤੇ ਟੁਰਿਆ ਜਾਂਦਾ ਸੋਨਾ ਲੱਭ ਜਾਂਦਾ ਨਾ ਜੀ ਤਾਂ ਤੁਹਾਡੇ ਮੁਕੱਦਰਾਂ ਲਈ ਠੀਕ ਨਹੀਂ।
ਅੱਛਾ, ਇਸ ਤਰ੍ਹਾਂ ਹੀ ਅਗਰ ਗਵਾਚ ਜਾਂਦਾ ਹੈ ਤੇ ਇਹ ਵੀ ਕੋਈ ਚੰਗਾ ਸ਼ਗਨ ਨਹੀਂ। ਹਾਂ, ਲੇਕਿਨ ਦੂਜੇ ਮਹੀਨੇ ਜਦੋਂ ਅਸੀਂ ਇਹਨੂੰ ਵੇਖਦੇ ਹਾਂ ਤੇ ਸੋਨਾ ਲੱਭ ਗਿਆ, ਯਾਨੀ ਤੁਹਾਨੂੰ ਅਚਾਨਕ ਦੌਲਤ ਲੱਭ ਗਈ। ਹਾਂ, ਔਰ ਜਿਹਨੂੰ ਅਚਨ ਚੇਤੀ ਕੋ ਦੌਲਤ ਚੋਖੀ ਸਾਰੀ ਲੱਭ ਜੇ, ਉਹ ਕੱਪੜਿਆਂ 'ਚੋਂ ਬਾਹਰ ਹੋ ਜਾਂਦਾ ਹੈ, ਵਾਹ ਵਾਹ, ਉਹ ਆਪਣੀ ਔਕਾਤੋਂ ਬਾਹਰ ਨਿਕਲ ਆਉਂਦਾ ਹੈ। ਹਾਂਜੀ, ਤੇ ਜਦੋਂ ਉਹਦਾ ਫਜ਼ੂਲ ਖਰਚੀ ਸ਼ੁਰੂ ਕਰ ਦੇਗਾ, ਉਹ ਇੰਜ ਦੇ ਪੁੱਠੇ ਕੰਮ ਸ਼ੁਰੂ ਕਰ ਦੇਗਾ, ਫਿਰ ਉਹ ਕਿਸੇ ਨੂੰ ਬੰਦੇ ਨੂੰ ਬੰਦਾ ਨਾ ਸਮਝੇਗਾ, ਚੋਖੀ ਦੌਲਤ ਉਹਨਾਂ ਕੋ ਇੰਜ ਦਾ ਪੁੱਠਾ ਕੰਮ ਕਰ ਬੇਗਾ ਕਿ ਉਹ ਸਾਰੀ ਉਹਦੇ ਵਾਸਤੇ ਇੱਕ ਅਜ਼ਾਬ ਬਣ ਜਾਏਗੀ। ਇਸ ਤਰ੍ਹਾਂ ਹੀ ਅਗਰ ਸੋਨਾ ਗਵਾਚ ਗਿਆ, ਯਾਨੀ ਯਕਦਮ ਤੁਹਾਡੇ ਕੋਲੋਂ ਦੌਲਤ ਟੁਰ ਗਈ, ਤੇ ਉਹਦਾ ਜਿਹੜਾ ਧਮਕ, ਉਹਦੀ ਜਿਹੜੀ ਧਮਕ ਹੈ ਜਾਂ ਧੱਕਾ ਲੱਗਦਾ ਨਾ, ਉਹ ਧੱਕੇ ਨੂੰ ਜਰਨਾ ਵੀ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਵਾਹ, ਕਿਉਂਕਿ ਦੁਨੀਆ ਵੇਖ ਕੇ ਅੰਨ੍ਹਿਆ ਹੋਣਾ ਬੜਾ ਔਖਾ ਕੰਮ ਹੈ। ਵਾਹ ਵਾਹ, ਹਾਂਜੀ, ਵਾਹ ਵਾਹ, ਦੁਨੀਆ ਵੇਖ ਕੇ ਜਿਹੜਾ ਬੰਦਾ ਅੰਨਾ ਹੋਇਆ ਨਾ ਜੀ, ਉਹਦੇ ਵਾਸਤੇ ਬਹੁਤ ਜ਼ਿਆਦਾ, ਜਿਹੜਾ ਜਮਾਂਦਰੂ ਅੰਨਾ ਹੈ ਉਹਨੇ ਤੇ ਵੇਖੀ ਹੀ ਨਹੀਂ। ਹਾਂਜੀ, ਤੋ ਇਹ ਅਖਾਣ ਦਾ ਮਤਲਬ ਹੈ। ਵਾਹ ਵਾਹ। ਲਓ ਜੀ ਪਿਆਰਿਓ, ਸਾਡੇ ਭਾਈ ਸਤਦੇਵ ਸ਼ਰਮਾ ਜੀ ਨੇ ਸ਼ਿਕਾਗੋ ਅਮਰੀਕਾ ਤੋਂ ਸਵਾਲ ਇੱਕ ਭੇਜਿਆ ਚੱਕਾਂ ਬਾਰੇ, ਬੜੀ ਤਫਸੀਲ ਨਾਲ ਬਾਜਵਾ ਸਾਹਿਬ ਉਹਦਾ ਵੀ ਦੱਸਿਆ। ਅਖਾਣ ਉਹਨਾਂ ਜਿਹੜਾ ਭਿਜਵਾਇਆ ਸੀ ਵੀ ਸੋਨਾ ਲੱਭਿਆ ਵੀ ਭੈੜਾ ਤੇ ਗਵਾਚਿਆ ਵੀ ਭੈੜਾ। ਹਿੰਦੂ ਮਾਈਥੋਲੋਜੀ ਦੇ ਹਵਾਲੇ ਦੇ ਨਾਲ ਵੀ ਬਾਜਵਾ ਸਾਹਿਬ ਨੇ ਇਹਦਾ ਨਖੇੜਾ ਕੀਤਾ, ਤੇ ਅਸੀਂ ਵੀ ਪਿਆਰਿਓ ਇਸ ਗੱਲ ਨੂੰ ਜਾਣਦੇ ਆ ਕਿ ਇੱਕਦਮ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਨਾ ਵੀ ਸੋਨਾ ਇਹ ਇਸਤਾਰਾ ਹੈ ਧਨ ਦੌਲਤ ਦਾ। ਇੱਕਦਮ ਜੋ ਕਿਸੇ ਨੂੰ ਦੌਲਤ ਲੱਭ ਜਾਏ ਤੇ ਫਿਰ ਲੋਕੀ ਉਹਨੂੰ ਆਖਦੇ ਨੇ ਨੌ ਦੌਲਤੀਆ, ਕਿਉਂਕਿ ਉਹਦੀਆਂ ਹਰਕਤਾਂ ਜਿਹੜੀਆਂ ਨੇ ਨਾ ਓਛੀਆਂ ਹੋ ਜਾਂਦੀਆਂ ਨੇ, ਹੋਛੇਪਨ ਤੇ ਉਤਰ ਆਉਂਦਾ। ਇੱਕਦਮ ਜੋ ਕਾਫੀ ਸਾਰਾ ਰੁਪਈਆ, ਧਨ ਦੌਲਤ, ਸੋਨਾ, ਜ਼ਰੋ ਜਵਾਹਰ ਲੱਭ ਜਾਣ ਕਿਸੇ ਨੂੰ, ਅਚਨਚੇਤ ਹੀ ਟੁੱਲ ਵੱਜ ਜਾ ਐਸਾ, ਤੇ ਫਿਰ ਉਹ ਆਪੇ ਤੋਂ ਬਾਹਰ ਤੇ ਹੋ ਜਾਂਦਾ ਨਾ, ਫਿਰ ਅਜਿਹੀਆਂ ਹਰਕਤਾਂ ਕਰੇਗਾ ਸਿਫਲੀਆਂ ਕਿ ਜਿਹਦੇ ਤੋਂ ਉਹਦਾ ਆਪਣਾ ਜਿਹੜਾ ਪੁਰਾਣਾ ਕਮੀਨਾਪਨ ਹੈ ਨਾ ਉਹ ਜ਼ਾਹਿਰ ਹੋਣ ਲੱਗ ਪੈਗਾ। ਇਸ ਵਾਸਤੇ ਅਚਨਚੇਤ ਦੌਲਤ ਦਾ, ਧਨ ਦਾ ਲੱਭ ਜਾਣਾ ਵੀ ਬੁਰਾ, ਤੇ ਗਵਾਚ ਜਾਣਾ ਜਿਹੜਾ ਉਹ ਵੀ ਬੁਰਾ। ਇਸ ਵਾਸਤੇ ਬਾਜਵਾ ਸਾਹਿਬ ਵੇਖੋ ਨਾ ਕਿੱਡੀ ਸੋਹਣੀ ਮਿਸਾਲ ਦਿੱਤੀ ਕਿ ਇੱਕ ਬੰਦਾ ਪੈਦਾਇਸ਼ੀ ਅੰਨਾ ਹੈ, ਉਹਨੇ ਤੇ ਦੁਨੀਆ ਨੂੰ ਵੇਖਿਆ ਹੀ ਨਹੀਂ। ਇੱਕ ਬੰਦਾ 30-40 ਸਾਲ ਅੱਲਾ ਪਾਕ ਦੀ ਦੁਨੀਆ ਦੇ ਨਜ਼ਾਰੇ ਵੇਂਦਾ ਰਿਹਾ, ਇੱਕਦਮ ਉਹ ਅੰਨਾ ਜੂ ਹੋ ਜਾਏ, ਉਹਦੇ ਵਾਸਤੇ ਫਿਰ ਸਾਰੀ ਦੁਨੀਆ ਹਨੇਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿੰਨੇ ਬੜੇ ਚੰਗੇ ਦਿਨ ਵੇਖੇ ਹੋਣ, ਬੜੇ ਸੋਹਣੇ ਦਿਹਾੜੇ ਗੁਜ਼ਾਰੇ ਹੋਣ, ਧਨਵਾਨ ਹੋਵੇ, ਇੱਕਦਮ ਕੋਈ ਅਜਿਹੀ ਮੁਸੀਬਤ, ਕੋਈ ਅਜਿਹੀ ਆਫਤ ਆ ਪਵੇ ਉਹਦੇ ਤੇ ਕਿ ਉਹਦਾ ਸਭ ਕੁਝ ਜਾਂਦਾ ਰਹੇ, ਤੇ ਪਿਆਰਿਓ ਫਿਰ ਉਹਦੇ ਵਾਸਤੇ ਵੀ ਹਯਾਤੀ ਤੇ ਜੀਣਾ ਮੁਸ਼ਕਲ ਹੋ ਜਾਂਦਾ ਹੈ। ਇਹੋ ਹੀ ਇਸ ਅਖਾਣ 'ਚ ਸਾਨੂੰ ਸਮਝਾਇਆ ਗਿਆ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ